ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, ਯੂਬਾ ਸਿਟੀ, ਸੈਕਰਾਮੈਂਟੋ, ਫ੍ਰਿਜ਼ਨੋ ਅਤੇ ਬੇਕਰਸਫੀਲਡ FM ਸਟੇਸ਼ਨਸ, ਨਾਲ ਦੀ ਨਾਲ ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ ਸਾਈਡਬੈਂਡ ਵਾਲੇ ਸਟੇਸ਼ਨ, ਸੈਨੋਜ਼ੇ, ਬਰਕਲੇ, ਟ੍ਰੇਸੀ, ਸਟਾਕਟਨ, ਮੋਡੈਸਟੋ ਅਤੇ ਮਰਸਡ, ਆਈਫੋਨ, ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜੁਲਾਈ ਦੀ 16 ਤਰੀਕ ਆ ਅਤੇ ਦਿਨ ਜਿਹੜਾ ਉਹ ਮੰਗਲਵਾਰ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਅਮਰੀਕਾ ਦੇ ਤਕਰੀਬਨ ਸਾਰੇ ਸੂਬਿਆਂ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਨਾਲ ਮਨਜੀਤ ਸਿੰਘ, ਨਰਿੰਦਰ ਕੌਰ ਕਲਾਰਕ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਸਤਨਾਮ ਸਿੰਘ ਯੂਬਾ ਸਿਟੀ, ਬੀਸਲਾ ਪਰਿਵਾਰ ਫ੍ਰੈਜ਼ਨੋ, ਗੁਰਮੀਤ ਸਿੰਘ ਗਿੱਲ ਕਲੋਵਿਸ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬਿੰਦਰ ਧਾਲੀਵਾਲ ਬੇਕਰਸਫੀਲਡ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ। ਇਹਨਾਂ ਸਭਨਾਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਲਈਏ ਅਤੇ ਸਭ ਤੋਂ ਜਿਹੜੀ ਪਹਿਲੀ ਖਬਰ ਆ ਰਹੀ ਹੈਗੀ ਆ, ਜਿਸ ਤਰ੍ਹਾਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਜਿਹੜੀਆਂ 4 ਕਾਂਗਰਸ ਵੂਮਨ ਹੈਗੀਆਂ ਉਹਨਾਂ ਦੇ ਬਾਰੇ ਕਮੈਂਟ ਕੀਤੇ ਸੀ ਵੀ ਜਿਹੜੇ ਮੁਲਕਾਂ ਤੋਂ ਤੁਸੀਂ ਆਏ ਆ ਵਾਪਸ ਚਲੇ ਜਾਓ ਉੱਥੇ, ਕਿਉਂਕਿ ਉਹ ਬਹੁਤ ਮਾੜੀ ਕੰਡੀਸ਼ਨ ਦੇ ਵਿੱਚ ਆ। ਅਤੇ ਉਹ ਤੋਂ ਬਾਅਦ ਜਿਹੜੇ 4 ਕਾਂਗਰਸ ਵੂਮਨ ਹੈਗੀਆਂ ਆ, ਉਹਨਾਂ ਦੇ ਅਲੈਗਜ਼ੈਂਡਰੀਆ ਕੋਰਟੇਜ਼, ਇਸੇ ਤਰ੍ਹਾਂ ਮਿਨੇਸੋਟਾ ਤੋਂ ਇਮਾਰ ਜਿਹੜੀ ਹੈਗੀ ਆ, ਅਤੇ ਮਿਸ਼ੀਗਨ ਤੋਂ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਵੀ ਜਿਹੜਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਇੱਦਾਂ ਦੇ ਕਮੈਂਟ ਬਹੁਤ ਜਿਹੜੇ ਗਲਤ ਹੈਗੇ ਆ। ਹਾਲਾਂਕਿ ਉਹ 4 ਕਾਂਗਰਸਮੈਨਾਂ 'ਚੋਂ 3 ਇੱਥੇ ਦੀਆਂ ਬੋਰਨ ਹੀ ਆ USA ਦੀਆਂ। ਅਤੇ ਅੱਜ ਜਿਹੜੀ ਓਕੇਜ਼ੀਆ ਕੋਰਟੇਜ਼ ਆ, ਉਸ ਨੇ ਜਿਹੜਾ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਉੱਤੇ ਕਾਫੀ ਜਿਹੜਾ ਸਕੰਜਾ ਕੱਸਿਆ। ਉਹਨਾਂ ਦੀਆਂ ਜਿਹੜੀਆਂ ਪੁਰਾਣੀਆਂ ਵੀਡੀਓਜ਼ ਹੈਗੀਆਂ ਆ, ਕਿਸ ਤਰ੍ਹਾਂ ਜਿਹੜੀਆਂ ਸੈਕਸ਼ੂਅਲ ਅਸੌਲਟ ਐਲੀਗੇਸ਼ਨਸ ਹੈਗੀਆਂ, ਉਹ ਉਹਨਾਂ ਦੇ ਉੱਤੇ ਲਾਈਆਂ ਹੈਗੀਆਂ। ਜੀ ਬਿਲਕੁਲ। ਸੋ ਇਹ ਜਿਹੜਾ ਇਸ ਟਾਈਮ ਕੰਟਰੋਵਰਸੀ ਪੂਰੀ ਜਿਹੜੀ ਆ ਭਖੀ ਹੋਈ ਆ। ਸਾਰੇ ਕਾਫੀ ਲੋਕ ਜਿਹੜੇ ਇਸ ਟਾਈਮ ਜਿਹੜੇ ਰਾਸ਼ਟਰਪਤੀ ਉਹਨਾਂ ਨੂੰ ਰੇਸਿਸਟ ਜਿਹੜੇ ਕਹਿ ਰਹੇ ਨੇ। ਕੈਲੀਅਨ ਕੌਨਵੇ ਦਾ ਜਿਹੜਾ ਘਰ ਵਾਲਾ ਆ, ਉਸ ਨੇ ਜਿਹੜਾ ਔਪੈਡ ਜਿਹੜਾ ਓਪੀਨੀਅਨ ਐਡੀਟੋਰੀਅਲ ਜਿਹੜਾ ਛਾਪਿਆ, ਜਿਸ ਦੇ ਵਿੱਚ ਉਸਨੇ ਵੀ ਰਾਸ਼ਟਰਪਤੀ ਟਰੰਪ ਨੂੰ ਰੇਸਿਸਟ ਕਹਿ ਕੇ ਗਰਦਾਨਿਆ ਆ। ਸੋ ਹੁਣ ਤੁਸੀਂ ਦੇਖੋ ਵੀ ਉਹਨਾਂ ਦੀ ਆਪਣੀ ਵਾਈਫ ਜਿਹੜੀ ਆ ਉਹ ਬਾਹਰਲੇ ਮੁਲਕ ਦੀ ਬੋਰਨ ਆ। ਉੱਥੋਂ ਦੇ ਹਾਲਾਤ ਵੀ ਉੱਦਾਂ ਦੇ ਆ ਕਿ ਇਹ ਫਸਟ ਲੇਡੀ ਵਾਪਸ ਜਾ ਰਹੀ ਆ ਉੱਥੇ ਜਾ ਕੇ ਉੱਥੋਂ ਦੇ ਹਾਲਾਤ ਠੀਕ ਕਰਨ ਦੇ ਲਈ। ਹੁਣ ਇਹ ਤਾਂ ਹੈ ਨਹੀਂ ਵੀ ਉਹਦਾ ਉੱਦਾਂ ਕੋਈ ਛੋਟਾ ਆ ਟੈਡ ਕਰੂਜ਼ ਆ, ਉਸ ਦਾ ਜਨਮ ਕੈਨੇਡਾ ਦਾ ਆ, ਕਿ ਹੁਣ ਉਸ ਨੂੰ ਵੀ ਵਾਪਸ ਜਿਹੜੇ ਉਹ ਘੱਲਣ ਬਾਰੇ ਜਿਹੜੇ ਵਿਚਾਰ ਆ ਉਹ ਕਿਤੇ ਜਾ ਰਹੇ ਨੇ। ਇਸ ਤੋਂ ਇਲਾਵਾ ਹੋਰ ਵੀ ਕਈ ਜਿਹੜੇ ਇੱਥੇ ਦੇ ਕਾਂਗਰਸਮੈਨ ਕਾਂਗਰਸ ਵੂਮਨ ਹੈਗੇ ਆ, ਜਿਹੜੇ ਕਿ ਅਮਰੀਕਾ ਤੋਂ ਬਾਹਰ ਉਹਨਾਂ ਦਾ ਜਨਮ ਜਿਹੜਾ ਜ਼ਰੂਰ ਹੋਇਆ ਆ, ਪਰ ਉਹ ਹੁਣ ਨੈਚੁਰਲਾਈਜ਼ਡ ਸਿਟੀਜ਼ਨ ਆ। ਅਤੇ ਜਦੋਂ ਤੁਸੀਂ ਇੱਕ ਵਾਰੀ ਸਿਟੀਜ਼ਨ ਬਣ ਜਾਂਦੇ ਹੋ ਤਾਂ ਤੁਹਾਨੂੰ ਜਿਹੜਾ ਆ ਉਹ ਹੁਣ ਤੁਸੀਂ ਇੱਥੋਂ ਦੇ ਨਾਗਰਿਕ ਹੋ ਗਏ ਹੋ, ਤੁਹਾਨੂੰ ਇਹ ਜਿਹੜੀ ਚੀਜ਼ ਗੱਲ ਕਹਿਣੀ ਜਾਂ ਸੁਣਨੀ ਇਹ ਬਿਲਕੁਲ ਜਿਹੜੀ ਗਲਤ ਆ। ਅਤੇ ਖਾਸ ਕਰਕੇ ਅਮਰੀਕਾ ਦਾ ਸਭ ਤੋਂ ਉੱਚੇ ਅਹੁਦੇ ਵਾਲਾ ਬੰਦਾ ਜਿਹੜਾ ਉਹ ਕਹਿ ਰਿਹਾ ਹੋਵੇ ਤਾਂ ਇਹ ਬਿਲਕੁਲ ਹੀ ਇੱਕ ਗਲਤ ਗੱਲ ਆ। ਕੱਲ੍ਹ ਨੈਂਸੀ ਪਲੋਸੀ ਕਹਿ ਰਹੀ ਸੀਗੀ ਵੀ ਜਿਹੜੀ ਹਾਊਸ ਦੀ ਸਪੀਕਰ ਆ ਵੀ ਸ਼ਾਇਦ ਉਹ ਇਹਨਾਂ ਟਵੀਟਸ ਦੀ ਜਿਹੜੀ ਆ ਖੰਡਨ ਕਰਨ ਦੇ ਲਈ, ਇਹਨਾਂ ਦੀ ਨਿੰਦਾ ਕਰਨ ਦੇ ਲਈ ਇੱਕ ਜਿਹੜਾ ਕੋਈ ਲੈਜਿਸਲੇਟਿਵ ਜਾਂ ਬਿੱਲ ਜਿਹੜਾ ਆ ਉਸ 'ਤੇ ਲਿਆ ਸਕਦੇ ਆ ਹਾਊਸ ਦੇ ਵਿੱਚ, ਵੀ ਇਸ ਦੀ ਜਿਹੜੀ ਨਿੰਦਾ ਆ ਉਹ ਕੀਤੀ ਜਾ ਸਕੇ। ਇੱਕ ਅੱਧਾ ਰੈਜ਼ੋਲੂਸ਼ਨ ਲਿਆਉਣ ਬਾਰੇ ਉਹ ਸੋਚਿਆ ਜਾ ਰਿਹਾ ਆ। ਸੋ ਨਾਲ ਹੀ ਜਿਹੜੇ ਇਹ 4 ਹਰਜੋਤ ਸਿੰਘ ਜੀ ਤੁਸੀਂ ਜਿਹੜੀਆਂ ਕਾਂਗਰਸ ਵੂਮਨ ਦੀ ਗੱਲ ਕੀਤੀ ਆ, ਉਹਨਾਂ ਨੇ ਹੁਣ ਉਹ ਸਕੁਆਡ ਕਰਕੇ ਜਾਣੀਆਂ ਜਾ ਰਹੀਆਂ ਦਾ ਸਕੁਆਡ, ਕਿਉਂਕਿ ਅੱਜ ਕੱਲ੍ਹ ਦੀ ਨਵੀਂ ਜਨਰੇਸ਼ਨ ਦਾ ਇਹ ਟਰਮ ਆ ਵੀ ਪੂਰੀ ਟੀਮ ਨੂੰ ਅੱਜ ਕੱਲ੍ਹ ਸਕੁਆਡ ਵੀ ਜਿਹੜਾ ਕਹਿ ਦਿੱਤਾ ਜਾਂਦਾ ਆ। ਅਤੇ ਉਹਨਾਂ ਨੇ ਕਿਹਾ ਆ ਵੀ ਇਹ ਤੁਸੀਂ ਰਾਸ਼ਟਰਪਤੀ ਟਰੰਪ ਦਾ ਬੇਟ ਆ ਉਹ ਨਾ ਲਓ, ਵੀ ਇਹ ਤੁਹਾਨੂੰ ਆਪਣੇ ਇੱਕ ਹਿਸਾਬ ਦੇ ਨਾਲ ਜਾਲ 'ਚ ਫਸਾਉਣ ਦੀ ਕੋਸ਼ਿਸ਼ ਕਰ ਰਹੇ ਆ। ਵੀ ਜੋ ਹਾਲਾਤ ਉਹਨਾਂ ਦੇ ਐਡਮਿਨਿਸਟ੍ਰੇਸ਼ਨ ਦੇ ਵਿੱਚ ਆਲਰੇਡੀ ਬਹੁਤ ਜ਼ਿਆਦਾ
ਬੁਰੇ ਚੱਲ ਰਹੇ ਨੇ, ਕਈ ਥਾਵਾਂ ਦੇ ਉੱਤੋਂ ਉਹ ਘਟਦੇ ਆ ਰਹੇ ਆ, ਅਤੇ ਉਹ ਇਸ ਪਾਸੇ ਵੱਲ ਨੂੰ ਲੋਕਾਂ ਦਾ ਧਿਆਨ ਜਿਹੜਾ ਆ ਉਹ ਖਿੱਚਣਾ ਚਾਹੁੰਦੇ ਨੇ। ਸੋ ਇਹ ਬਿਲਕੁਲ ਜਿਹੜਾ ਕਾਫੀ ਲੋਕਾਂ ਨੇ ਜਿਹੜੀ ਇਸ ਦੀ ਨਿੰਦਾ ਕੀਤੀ ਆ, ਪਰ ਜਿਹੜੇ ਰਾਸ਼ਟਰਪਤੀ ਟਰੰਪ ਕਹਿੰਦੇ ਡਬਲ ਡਾਊਨ ਕਰ ਰਹੇ, ਪਰ ਉਹ ਕਹਿੰਦੇ ਵੀ ਟ੍ਰਿਪਲ ਡਾਊਨ ਹੀ ਇੱਕ ਹਿਸਾਬ ਦੇ ਨਾਲ ਉਹ ਕਰ ਰਹੇ। ਅੱਜ ਫਿਰ ਉਹਨਾਂ ਨੇ ਆਪਣੇ ਇਸੇ ਹੀ ਤਰੀਕੇ ਦਾ ਜਿਹੜਾ ਟਵੀਟ ਆ ਅਤੇ ਸੋਸ਼ਲ ਮੀਡੀਆ ਦੇ ਉੱਤੇ ਕਿਹਾ, ਕਹਿੰਦੇ ਵੀ ਮੈਂ ਰੇਸਿਸਟ ਨਹੀਂ ਆ, ਨਾ ਹੀ ਮੇਰੇ 'ਚ ਕੋਈ ਰੇਸਿਸਟ ਬੋਨ ਆ, ਅਤੇ ਇਹ ਜਿਹੜੀ ਚੀਜ਼ ਮੈਂ ਆਖੀ ਆ ਇਸ ਦੇ ਵਿੱਚ ਜਿਹੜਾ ਕੁਛ ਵੀ ਗਲਤ ਨਹੀਂ ਆ, ਕੁਛ ਵੀ ਇਸ ਦੇ ਵਿੱਚ ਰੇਸਿਸਟ ਨਹੀਂ ਆ। ਕਿਸੇ ਕਾਂਗਰਸਮੈਨ ਕਾਂਗਰਸ ਵੂਮਨ ਨੂੰ ਆਪਣੇ ਵਾਪਸ ਮੁਲਕ ਜਾਣ ਦੇ ਲਈ ਆਖਣਾ, ਜਦ ਕਿ ਉਹਨਾਂ ਚਾਰਾਂ ਦੇ ਵਿੱਚੋਂ ਜਿੱਦਾਂ ਤੁਸੀਂ ਵੀ ਦੱਸਿਆ ਵੀ ਤਿੰਨਾਂ ਦਾ ਜਨਮ ਅਮਰੀਕਾ ਦੇ ਵਿੱਚ ਹੀ ਹੋਇਆ ਆ, ਤਾਂ ਇਹ ਕੀ ਜਿਹੜਾ ਗੱਲ ਬਣਦੀ ਆ। ਨਾਲ ਹੀ ਜਿਹੜੀ ਹਰਜੋਤ ਸਿੰਘ ਜੀ ਤੁਸੀਂ ਵੀਡੀਓਜ਼ ਦੀ ਗੱਲ ਕਰ ਰਹੇ ਹੋ, ਇੱਕ ਇਹਨਾਂ ਦੇ ਆਈ ਥਿੰਕ ਦਾਦੇ ਦੀ, ਡੋਨਲਡ ਟਰੰਪ ਦੇ ਦਾਦੇ ਦੀ ਚਿੱਠੀ ਜਿਹੜੀ ਇਸ ਟਾਈਮ ਬੜੀ ਘੁੰਮ ਰਹੀ ਆ, ਜਦੋਂ ਉਹਨਾਂ ਨੂੰ ਡਿਪੋਰਟ ਕਰਨ ਬਾਰੇ ਚਰਚਾ ਚੱਲ ਰਹੀ ਸੀ ਵੀ ਇਹਦੀ ਜਿਹੜੀ ਚਿੱਠੀ ਹੁਣ ਉਹਨਾਂ ਨੇ ਲਿਖੀ ਸੀ ਇਸ ਦੇ ਗ੍ਰੈਂਡਫਾਦਰ ਨੇ, ਵੀ ਸਾਨੂੰ ਇੱਥੋਂ ਡਿਪੋਰਟ ਜਿਹੜਾ ਆ ਉਹ ਨਾ ਕੀਤਾ ਜਾਵੇ ਅਮਰੀਕਾ ਤੋਂ। ਤਾਂ ਇਸੇ ਕਰਕੇ ਦੇਖੋ ਉਦੋਂ ਡਿਪੋਰਟ ਨਹੀਂ ਕੀਤਾ ਅਤੇ ਉਹ ਅੱਜ ਇੱਥੇ ਆ, ਅਤੇ ਇੱਥੇ ਰਹਿਣ ਦਾ ਇਹਨਾਂ ਨੂੰ ਮੌਕਾ ਮਿਲਿਆ, ਰਾਸ਼ਟਰਪਤੀ ਵੀ ਜਿਹੜੇ ਉਹ ਬਣੇ ਨੇ। ਅਤੇ ਹੁਣ ਜੇ ਕੋਈ ਹੋਰ ਇੱਥੇ ਜੰਮਿਆ ਵੀ ਆ, ਜੇ ਇੱਥੇ ਆ ਕੇ ਰਹਿ ਰਿਹਾ ਆ, ਤਾਂ ਉਹਨਾਂ ਦੇ ਖਿਲਾਫ ਇਹ ਇਸ ਤਰੀਕੇ ਦੇ ਨਾਲ ਜਿਹੜੀ ਆ ਉਹ ਮੂੰਹ 'ਚੋਂ ਅੱਗ ਉਗਲ ਰਹੇ ਆ। ਅਗਲੀ ਖਬਰ ਵੱਲ ਚੱਲੀਏ। ਜਿਹੜੀ ਅਟਾਰਨੀ ਜਨਰਲ ਵਿਲੀਅਮ ਬਾਰ ਆ, ਉਹਨਾਂ ਨੇ ਕਹਿੰਦੇ ਡਿਸਾਈਡ ਕੀਤਾ ਹੈ ਵੀ ਕਿਸੇ ਤਰ੍ਹਾਂ ਦਾ ਵੀ ਜਿਹੜਾ ਸਿਵਲ ਰਾਈਟਸ ਦੇ ਚਾਰਜਸ ਆ, ਉਹ ਨਿਊਯਾਰਕ ਪੁਲਿਸ ਡਿਪਾਰਟਮੈਂਟ ਦਾ ਇੱਕ ਆਫੀਸਰ, ਜਿਸ ਨੇ ਲਗਭਗ 5 ਸਾਲ ਪਹਿਲਾਂ ਇੱਕ ਐਰਿਕ ਗਾਰਨਰ ਨਾਂ ਦੇ ਬੰਦੇ ਨੂੰ ਜਿਹੜਾ ਆ ਫੇਟਲੀ ਚੋਕਿੰਗ ਕਰਕੇ ਜਿਹੜਾ ਮਾਰ ਦਿੱਤਾ ਸੀ, ਉਹਦੇ ਅਗੇਂਸਟ ਨਹੀਂ ਲਿਆਏ ਜਾਣਗੇ। ਅਤੇ ਇਹ ਜਿਹੜੀ ਆ ਸਿਵਲ ਰਾਈਟਸ ਦੇ ਮੁੱਦੇ ਨੂੰ ਲੈ ਕੇ ਅਟਾਰਨੀ ਜਨਰਲ ਦੇ ਵਿੱਚ ਅਤੇ ਜਿਹੜੀ ਜਸਟਿਸ ਡਿਪਾਰਟਮੈਂਟ ਆ ਉਹਨਾਂ ਦੇ ਵਿੱਚ ਕਾਫੀ ਕਸ਼ਮਕਸ਼ ਚੱਲਦੀ ਸੀ, ਖਾਸ ਕਰਕੇ ਇਸ ਮੁੱਦੇ ਨੂੰ ਲੈ ਕੇ ਵੀ ਉਹਦੇ ਅਗੇਂਸਟ ਜਿਹੜੇ ਆ ਪੁਲਿਸ ਆਫੀਸਰ ਦੇ ਸਿਵਲ ਰਾਈਟਸ ਦੇ ਜਿਹੜੇ ਕਲੇਮ ਆ ਉਹ ਹੋਣਾ ਚਾਹੀਦਾ ਹੈਗਾ ਆ। ਪਰ ਹੁਣ US ਦਾ ਅਟਾਰਨੀ ਜਨਰਲ ਕਹਿੰਦਾ ਆ ਵੀ ਅਸੀਂ ਉਹਦੇ ਪਿੱਛੇ ਨਹੀਂ ਜਾਣਾ। ਇਹ ਵੀ ਸਰੋਤਿਆਂ ਨੂੰ ਦੱਸਦੀ ਜਾਈਏ, 2014 ਦੇ ਵਿੱਚ ਜਿਹੜਾ ਇਹ ਕੇਸ ਹੋਇਆ ਸੀ, ਉਸ ਤੋਂ ਬਾਅਦ ਜਿਹੜਾ ਗ੍ਰੈਂਡ ਜੂਰੀ ਨੇ ਜਿਹੜਾ ਗਵਰਨਰ ਆ ਉਸ ਦੇ ਪਰਿਵਾਰ ਨੂੰ $5.9 ਮਿਲੀਅਨ ਦਾ ਜਿਹੜਾ ਸੈਟਲਮੈਂਟ ਕੀਤੀ ਸੀ, ਜਿਹੜੀ ਕਿ ਨਿਊਯਾਰਕ ਸਟੇਟ ਨੇ ਦਿੱਤੀ ਸੀ। ਜੀ ਬਿਲਕੁਲ, ਉਸਨੇ ਗਲਾ ਘੁੱਟ ਕੇ ਜਿਹੜਾ ਐਰਿਕ ਗਾਰਨਰ ਦਾ ਜਿਹੜਾ ਉਹ ਮਾਰ ਦਿੱਤਾ ਸੀਗਾ। ਇਹ ਲੂਜ਼ ਸਿਗਰਟ ਜਿਹੜੀਆਂ ਉਹ ਉਸ ਟਾਈਮ ਦੇ ਉੱਤੇ ਲੋਕ ਕਹਿੰਦੇ ਉਹ ਵੇਚ ਰਿਹਾ ਸੀਗਾ। ਇਹ ਜਦੋਂ ਉਸਦਾ ਗਲਾ ਘੁੱਟਿਆ ਜਾ ਰਿਹਾ ਸੀ, ਐਰਿਕ ਗਾਰਨਰ ਨੇ ਉਦੋਂ ਗੁਹਾਰ ਲਾਈ ਵੀ ਆਈ ਕੈਂਟ ਬਰੀਥ, ਵੀ ਮੈਨੂੰ ਸਾਹ ਨਹੀਂ ਆ ਰਿਹਾ, ਪਰ ਫਿਰ ਵੀ ਉਸ ਪੁਲਿਸ ਵਾਲੇ ਨੇ ਉਸ ਨੂੰ ਇੱਦਾਂ ਹੀ ਜਿਹੜਾ ਆ ਉਹ ਗਲਾ ਲਗਾਤਾਰ ਉਸ ਦਾ ਚੋਕ ਕਰਦਾ ਰਿਹਾ, ਜਿਹੜਾ ਕੂਹਣੀ ਦੇ ਨਾਲ ਹੱਥ ਪਾ ਕੇ ਬਾਂਹ ਪਾ ਕੇ ਉੱਤੋਂ ਦੀ, ਅਤੇ ਉਸ ਦੀ ਉੱਥੇ ਹੀ ਜਿਹੜੀ ਉਹ ਮੌਤ ਹੋ ਗਈ ਆ। ਇੱਦਾਂ ਦੇ ਜਿਹੜੇ ਬਹੁਤ ਸਾਰੇ ਕਈ ਹੋਰ ਜਿਹੜੇ ਪੁਲਿਸ ਵਾਲਿਆਂ ਦੇ ਨਾਲ ਸੰਬੰਧਿਤ ਐਕਸਟਰਾ ਫੋਰਸ ਜਿਹੜੀ ਲਾਉਣ ਦੇ ਲਈ ਲੋੜੋਂ ਵੱਧ ਜਿਹੜਾ ਜ਼ੋਰ ਲਾਉਣ ਦੇ ਕੇਸ ਜਿਹੜੇ ਕਈ ਥਾਵਾਂ ਦੇ ਉੱਤੇ ਜਿਹੜੇ ਉਹ ਚੱਲੇ, ਜਿਨ੍ਹਾਂ ਵਿੱਚ ਬਾਅਦ ਦੇ ਵਿੱਚ ਸਿਟੀਜ਼ ਨੂੰ ਅਤੇ ਸਟੇਟਸ ਨੂੰ ਜਿਹੜੇ ਆ ਕਈ ਮਿਲੀਅਨਸ ਆਫ ਡਾਲਰ ਦੇ ਹਰਜਾਨੇ ਵੀ ਜਿਹੜੇ ਆ ਉਹ ਭੁਗਤਣੇ ਪਏ ਆ। ਜੀ ਅਗਲੀ ਖਬਰ ਵੱਲ ਚੱਲੀਏ। ਜਿਹੜੀ ਡੈਮੋਕ੍ਰੇਟਿਕ ਪਾਰਟੀ ਦੇ ਕੈਂਡੀਡੇਟਸ ਹੈਗੇ ਆ ਉਹ ਹੁਣ ਫਾਈਨਲ ਵੱਲ ਨੂੰ ਹੁੰਦੇ ਜਾ ਰਹੇ ਆ ਵੀ ਕਿਹੜੇ ਕੈਂਡੀਡੇਟ ਜਿਹੜੇ ਆ ਉਹ ਫਾਈਨਲ 5-6 ਤੋਂ ਉੱਪਰ ਆਉਣਗੇ। ਪਰ ਜਿਹੜੇ ਨਵੇਂ ਸਰਵੇ ਆਏ ਆ ਉਹਨਾਂ ਦੇ ਮੁਤਾਬਕ ਵਾਈਸ ਪ੍ਰੈਜ਼ੀਡੈਂਟ ਜੋ ਬਾਈਡਨ ਆ ਉਹਨਾਂ ਦੀ ਸਪੋਰਟ ਘਟਦੀ ਜਾ ਰਹੀ ਆ। ਉਹਨਾਂ ਦੀ ਸਪੋਰਟ ਹੁਣ 30% ਤੋਂ ਥੱਲੇ ਚਲੇ ਗਈ ਆ। ਜੇ ਲੇਟੈਸਟ ਪੋਲ ਦੇਖੇ ਜਾਣ ਉਹਨਾਂ ਦੇ ਮੁਤਾਬਕ 2020 ਦੇ ਵਿੱਚ ਜਿਹੜੀ ਪ੍ਰੈਜ਼ੀਡੈਂਸ਼ੀਅਲ ਨੋਮਨੀ ਹੋਣੀ ਹੈਗੇ ਆ ਡੈਮੋਕ੍ਰੇਟਿਕ ਪਾਰਟੀ ਦੇ, ਉਹਦੇ ਵਿੱਚ ਜੋ ਬਾਈਡਨ ਦੀ ਜਿਹੜੀ ਸਪੋਰਟ ਆ ਲੋਕ 29% ਕਰ ਰਹੇ ਆ। ਡੈਮੋਕ੍ਰੇਟਿਕ ਪਾਰਟੀ ਵੱਲੋਂ 16% ਬਰਨੀ ਸੈਂਡਰਸ, 11% ਕਮਲਾ ਹੈਰਿਸ ਅਤੇ ਐਲਿਜ਼ਾਬੈਥ ਵਾਰਨ 9% ਅਤੇ ਉਹ ਰੋਕੀ ਜਿਹੜੇ 3% ਅਤੇ ਬੁਟੀਕ ਜਿਹੜੇ ਮੇਅਰ ਹੈਗੇ ਆ ਉਹ 1% 'ਤੇ ਇਸ ਟਾਈਮ ਚੱਲ ਰਹੇ ਹੈਗੇ ਆ। ਜੀ ਬਿਲਕੁਲ। ਸੋ ਦੇਖਦੇ ਹਾਂ ਵੀ ਇਹਨਾਂ ਦੇ ਵਿੱਚ ਕੌਣ ਅੱਗੇ ਪਿੱਛੇ ਜਾਂਦਾ ਆ। ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਮਹੀਨੇ ਦੇ ਅਖੀਰ ਦੇ ਵਿੱਚ ਵੀ ਜਿਹੜੇ ਡਿਬੇਟ ਆ ਜਿਹੜੇ ਡੈਮੋਕ੍ਰੇਟ ਪਾਰਟੀ ਦੇ ਜਿਹੜੇ ਕੈਂਡੀਡੇਟਸ ਆ ਉਹਨਾਂ ਦੇ ਰੱਖੇ ਗਏ ਨੇ। ਸੋ ਉਹ CNN 'ਤੇ ਕਹਿੰਦੇ ਇਸ ਵਾਰ ਹੋਣੇ ਆ। ਸੋ ਉਦੋਂ ਕਾਫੀ ਜ਼ਿਆਦਾ ਜਿਹੜੀ ਕਲੈਰਿਟੀ ਆ ਉਹ ਹੋਊਗੀ ਵੀ ਕਿਸ ਤਰੀਕੇ ਦੇ ਨਾਲ ਕੋਈ ਅੱਗੇ ਕੋਈ ਪਿੱਛੇ ਜਿਹੜੇ ਆ ਉਹ ਹਰਜੋਤ ਸਿੰਘ ਜੀ ਜਾਣਗੇ।
ਤੇ ਪਿਛਲੀ ਜਿਹੜੀ ਡਿਬੇਟ ਦੇ ਵਿੱਚ ਤਾਂ ਦੇਖਿਆ ਗਿਆ ਸੀ ਕਮਲਾ ਹੈਰਿਸ ਨੇ ਜੋ ਬਾਈਡਨ ਉਹ ਇੱਕ ਹਿਸਾਬ ਦੇ ਨਾਲ ਨਾਪ ਹੀ ਲਿਆ ਸੀਗਾ ਤੇ ਉਹ ਜੋ ਬਾਈਡਨ ਤਾਂ ਉਦੋਂ ਇੱਦਾਂ ਕਹਿ ਰਿਹਾ ਸੀਗਾ ਵੀ ਮੇਰਾ ਟਾਈਮ ਨਹੀਂ ਖਤਮ ਹੋ ਗਿਆ, ਜਿਹੜੇ ਕਿ ਪੋਲੀਟੀਸ਼ੀਅਨਾਂ ਦੇ ਵੱਲੋਂ ਘੱਟ ਹੀ ਜਿਹੜੀ ਇੱਦਾਂ ਸੁਣਨ ਨੂੰ ਮਿਲਦਾ ਆ। ਸੋ ਕਹਿੰਦੇ ਵੀ ਉੱਦਾਂ ਇਹ ਵੀ ਜਿਹੜਾ ਕਿਹਾ ਜਾ ਰਿਹਾ ਵੀ ਜਿਹੜਾ ਇੰਡੀਆਨਾ ਦਾ ਸਾਊਥ ਬੈਂਡ ਦਾ ਮੇਅਰ ਹੈਗਾ ਬਿਊਟਿਕਿਗ ਜਿਹੜਾ ਆ ਉਸ ਦੀ ਵੀ ਸਪੋਰਟ ਤੇ ਕਮਲਾ ਹੈਰਿਸ ਦੀ ਵੀ ਸਪੋਰਟ ਹੌਲੀ ਹੌਲੀ ਜਿਹੜੀ ਉੱਧਰ ਵੱਧ ਰਹੀ ਆ। ਸੋ ਇਹ ਅਜੇ ਕਾਫੀ ਕਹਿ ਲਓ ਵੀ ਇਹਦੇ ਵਿੱਚ ਵੇਰੀਏਸ਼ਨ ਉੱਤੇ ਥੱਲੇ ਉਤਾਰ ਚੜਾਵ ਜਿਹੜੇ ਆ ਉਹ ਦੇਖਣ ਨੂੰ ਇਹਨਾਂ ਦੇ ਮਿਲ ਸਕਦੇ ਆ। ਤੇ ਬਾਕੀ ਜਿੱਦਾਂ ਤੁਸੀਂ ਜ਼ਿਕਰ ਕੀਤਾ ਹੀ ਉਹਨਾਂ ਨਾਵਾਂ ਦਾ ਵੀ ਇਹਨਾਂ ਦੇ ਉੱਤੇ ਜ਼ਿਆਦਾ ਕੰਸਨਟਰੇਟ ਜਿਹੜੇ ਆ ਲੋਕ ਉਹ ਕਰ ਰਹੇ ਨੇ ਜੀ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਦੀ ਗੱਲ ਕਰਦੇ ਹਾਂ, ਕੱਲ੍ਹ ਸੈਨ ਹੋਜ਼ੇ ਦੇ ਵਿੱਚ ਐਵਰਗ੍ਰੀਨ ਇਲਾਕੇ ਦੇ ਵਿੱਚ ਅਚਾਨਕ ਜਿਹੜੀ ਉਹ ਅੱਗ ਲੱਗੀ। 47 ਏਕੜ ਦੇ ਵਿੱਚ ਅੱਗ ਬਹੁਤ ਜਲਦ ਇਹ ਫੈਲ ਗਈ। ਐਵਰਗ੍ਰੀਨ ਇਲਾਕਾ ਜਿੱਥੇ ਕਿ ਸੈਨ ਹੋਜ਼ੇ ਗੁਰਦੁਆਰਾ ਸਾਹਿਬ ਵੀ ਹੈਗਾ ਆ, ਏਬੋਰਨ ਰੋਡ, ਐਡਵਰਡਸ ਰੈਂਚ, ਗੁਰਦੁਆਰਾ ਐਵੀਨਿਊ ਜਿਹੜੀ ਆ ਇਹਨਾਂ ਥਾਵਾਂ ਦੇ ਨਜ਼ਦੀਕ ਜਿਹੜੀ ਅੱਗ ਲੱਗੀ ਆ। ਗੁਰਦੁਆਰਾ ਸਾਹਿਬ ਬਿਲਕੁਲ ਸਹੀ ਸਲਾਮਤ ਆ, ਪਰ ਉੱਥੇ 47 ਏਕੜ ਦੇ ਵਿੱਚ ਅੱਗ ਲੱਗਣ ਦੇ ਕਰਕੇ ਜਿਹੜੇ ਕਹਿੰਦੇ 2 ਬਿਲਡਿੰਗਸ ਉੱਥੇ ਪੂਰੀ ਤਰ੍ਹਾਂ ਜਿਹੜੀਆਂ ਝੁਲਸ ਗਈਆਂ, ਸੜ ਕੇ ਜਿਹੜੀਆਂ ਉਹ ਤਬਾਹ ਹੋ ਗਈਆਂ। ਤੇ ਉਸ ਟਾਈਮ ਦੇ ਉੱਤੇ ਕਹਿੰਦੇ ਵੀ ਕਾਫੀ ਲੋਕਾਂ ਨੇ ਉੱਥੇ ਹੈਲੀਕਾਪਟਰਸ ਤੇ ਜਿਹੜੇ ਹੋਰ ਜਹਾਜ਼ ਜਿਹੜਾ ਇੱਕ ਲਾਲ ਜਿਹਾ ਕੈਮੀਕਲ ਸੁੱਟਦੇ ਹੁੰਦੇ ਆ ਜਿਸ ਕਰਕੇ ਅੱਗ ਅੱਗੇ ਨਾ ਵਧੇ, ਉਹ ਜਿਹੜਾ ਉੱਥੇ ਪਾਇਆ ਗਿਆ। ਬੜੀ ਤੇਜ਼ੀ ਦੇ ਨਾਲ ਫੁਰਤੀ ਦੇ ਨਾਲ ਫਾਇਰ ਫਾਈਟਰਸ ਨੇ ਉੱਥੇ ਕੰਮ ਕਰਕੇ ਇਸ ਅੱਗ ਨੂੰ ਜਲਦ ਹੀ ਜਿਹੜਾ ਆ ਉਹ ਕਾਬੂ ਕਰ ਲਿਆ। ਅਦਰਵਾਈਜ਼ ਇਹ ਅੱਗ ਕਾਫੀ ਜ਼ਿਆਦਾ ਤੇਜ਼ੀ ਦੇ ਨਾਲ ਜਿਹੜੀ ਉਹ ਫੈਲ ਰਹੀ ਸੀ। ਤੇ ਸਭ ਨੂੰ ਪਤਾ ਹੈ ਹਰਜੋਤ ਸਿੰਘ ਜੀ ਵੀ ਉੱਥੇ ਕਾਫੀ ਮਹਿੰਗੇ ਘਰ ਵੀ ਆ। ਇਹ ਇਲਾਕਾ ਥੋੜ੍ਹਾ ਪੌਸ਼ ਇਲਾਕਾ ਜਿਹੜਾ ਐਵਰਗ੍ਰੀਨ ਵਾਲਾ ਜਿਹੜਾ ਉਹ ਮੰਨਿਆ ਜਾਂਦਾ ਆ। ਤੇ ਉੱਥੇ ਖੁੱਲ੍ਹਾ ਥਾਂ ਵੀ ਕਾਫੀ ਹੈਗਾ ਆ। ਸੋ ਉੱਥੇ ਜਿਹੜੀਆਂ ਪਹਾੜੀਆਂ ਜਿਹੀਆਂ ਆ, ਸੁੱਕਾ ਘਾਹ ਬਹੁਤ ਹੋਇਆ ਪਿਆ ਆ। ਸੋ ਉਹਦੇ ਕਰਕੇ ਅੱਗ ਬੜੀ ਤੇਜ਼ੀ ਦੇ ਨਾਲ ਜਿਹੜੀ ਉਹ ਫੈਲੀ ਸੀਗੀ। ਤੇ ਨਾਲ ਹੀ ਜਿਹੜੀ ਹਰਜੋਤ ਸਿੰਘ ਜੀ ਏਰੀਏ ਦੇ ਵਿੱਚ ਕੱਲ੍ਹ ਮੋਰਗਨ ਹਿੱਲ ਦੇ ਵਿੱਚ ਇੱਕ 3.5 ਤੀਬਰਤਾ ਦਾ ਇੱਕ ਭੂਚਾਲ ਵੀ ਆਇਆ, ਜਿਹਦੇ ਕਰਕੇ ਕੁਛ ਕੁ ਜਿਹੜੇ ਝਟਕੇ ਆ ਸੈਨ ਹੋਜ਼ੇ ਦੇ ਵਿੱਚ ਵੀ ਕਈ ਲੋਕਾਂ ਨੇ ਮਹਿਸੂਸ ਕੀਤੇ, ਕਈਆਂ ਨੇ ਨਹੀਂ ਮਹਿਸੂਸ ਕੀਤੇ। ਪਰ ਲਗਾਤਾਰ ਕੈਲੀਫੋਰਨੀਆ ਦੇ ਵਿੱਚ ਕਈ ਥਾਵਾਂ ਦੇ ਉੱਤੇ ਜਿਹੜੇ ਇਹ ਵੱਡੇ ਤੋਂ ਛੋਟੇ ਝਟਕੇ ਜਿਹੜੇ ਆ ਉਹ ਆ ਰਹੇ ਨੇ ਭੂਚਾਲ ਦੇ। ਸੋ ਲੋਕ ਦੇ ਮਨਾਂ ਦੇ ਵਿੱਚ ਇਹ ਡਰ ਜਿਹੜਾ ਜ਼ਰੂਰ ਕਿਤੇ ਨਾ ਕਿਤੇ ਬਣਿਆ ਪਿਆ ਆ ਵੀ ਹਾਏ ਕਿਤੇ ਕੋਈ ਜ਼ਿਆਦਾ ਵੱਡਾ ਹੀ ਭੂਚਾਲ ਜਿਹੜਾ ਇੱਥੇ ਨਾ ਆ ਜਾਵੇ। ਅਤੇ ਇਸੇ ਸੰਦਰਭ ਦੇ ਵਿੱਚ ਇੱਕ ਵਾਰੀ ਫੇਰ ਆਪਾਂ ਆਪਣੇ ਸਰੋਤਿਆਂ ਨੂੰ ਯਾਦ ਦਿਵਾਉਣਾ ਚਾਹੁੰਦੇ ਹਾਂ, ਕਹਿਣਾ ਚਾਹੁੰਦੇ ਹਾਂ ਵੀ ਇਹ ਜਿਹੜੀ ਕੁਦਰਤੀ ਆਫਤ ਆ ਇਹ ਕਦੋਂ ਵੀ ਕਿਤੇ ਵੀ ਜਿਹੜੀ ਉਹ ਆ ਸਕਦੀ ਆ। ਕਿਰਪਾ ਕਰਕੇ ਐਮਰਜੈਂਸੀ ਦਾ ਜਿਹੜਾ ਪ੍ਰਬੰਧ ਰੱਖੋ, ਐਮਰਜੈਂਸੀ ਕਿੱਟ ਜਿਹੜੀ ਉਹ ਤਿਆਰ ਹੋਵੇ। ਭੁਚਾਲ ਦੇ ਕੇਸ ਦੇ ਵਿੱਚ, ਅੱਗ ਦੇ ਕੇਸ ਦੇ ਵਿੱਚ ਕਿਸ ਪਾਸੇ ਵੱਲ ਨੂੰ ਜਾਣਾ ਹੈ, ਕਿੱਧਰ ਨੂੰ ਐਗਜ਼ਿਟ ਲੈਣਾ ਹੈ, ਬਜ਼ੁਰਗਾਂ ਦੇ ਨਾਲ ਜਿਹੜੇ ਨਹੀਂ ਤੁਰ ਫਿਰ ਸਕਦੇ ਉਹਨਾਂ ਨੂੰ ਕਿੱਦਾਂ ਬਾਹਰ ਕੱਢਣਾ ਹੈ, ਇਸ ਦੇ ਬਾਰੇ ਤੁਹਾਡੇ ਕੋਲ ਪਲਾਨ ਜਿਹੜੇ ਤਿਆਰ ਹੋਣੇ ਚਾਹੀਦੇ ਨੇ ਜੀ। ਅਗਲੀ ਖਬਰ ਵੱਲ ਚਲੀਏ। ਜਿਹੜੇ ਕਹਿੰਦੇ ਗੂਗਲ ਦੇ ਇੱਕ EMPLOYEE ਨੇ ਪਿਛਲੇ ਸਾਲ ਗੂਗਲ ਦੇ ਅਗੇਂਸਟ ਜਿਹੜੇ ਆ ਮੁਜ਼ਾਹਰੇ ਕਰਨੇ ਸ਼ੁਰੂ ਕੀਤੇ ਸੀਗੇ। ਮੈਰਡਿਥ ਵਿਟੇਕਰ ਉਸ ਦੇ ਸਭ ਤੋਂ ਅੱਗੇ ਲੀਡ ਹੋ ਕੇ ਉਸਨੇ ਜਿਹੜੇ ਪ੍ਰੋਟੈਸਟ ਸ਼ੁਰੂ ਕੀਤੇ ਸੀ, ਕਿਉਂਕਿ ਵੀ ਜਿਹੜੀ ਗੂਗਲ ਆ ਉਹ ਮਿਲਟਰੀ ਨੂੰ ਜਿਹੜੀ ਆ ਸਪੋਰਟ ਕਰ ਰਹੀ ਸੀਗੀ। ਅਤੇ 20,000 ਤੋਂ ਵੱਧ ਲੋਕਾਂ ਨੇ ਜਿਹੜੇ ਇਹ ਪ੍ਰੋਟੈਸਟ ਹੋਏ ਸੀਗੇ, ਲੰਡਨ ਵਿੱਚ ਵੀ ਹੋਏ ਸੀ, US 'ਚ ਵੀ ਹੋਏ ਸੀ, ਉਹਨਾਂ ਨੂੰ ਜਿਹੜਾ ਪ੍ਰੋਟੈਸਟ ਕੀਤਾ ਸੀ 20,000 ਤੋਂ ਵੱਧ ਲੋਕਾਂ ਨੇ। ਉਸ ਤੋਂ ਬਾਅਦ ਜਿਹੜੇ ਵਿਟੇਕਰ ਆ ਉਹਨਾਂ ਨੂੰ ਕਹਿੰਦੇ ਵੀ ਮੈਨੂੰ ਗੂਗਲ ਕੰਪਨੀ ਵੱਲੋਂ ਜਿਹੜਾ ਹਰਾਸ ਵੀ ਕੀਤਾ ਗਿਆ, ਕਿਉਂਕਿ ਉਹ ਇਕੱਲਾ ਗੂਗਲ 'ਤੇ ਨਹੀਂ ਕੰਮ ਕਰਦੇ ਸੀ, ਇੱਕ ਹੋਰ ਕੰਪਨੀ ਜਿਹੜੀ ਆ ਨਿਊਯਾਰਕ ਦੇ ਵਿੱਚ ਉਹਦੇ ਨਾਲ ਵੀ ਉਹਦੇ ਬੋਰਡ ਆਫ ਡਾਇਰੈਕਟਰ ਸੀਗੇ। ਅਤੇ ਅੱਜ ਇਹ ਖਬਰ ਆ ਰਹੀ ਆ ਵੀ ਜਿਹੜੇ ਵਿਟੇਕਰ ਆ ਉਹਨਾਂ ਨੇ ਟਵੀਟ ਕਰਕੇ ਦੱਸਿਆ ਵੀ ਗੂਗਲ ਜਿਹੜੀ ਆ ਉਹ ਹਾਰਡ ਟਾਈਮ ਦੇ ਰਹੀ ਆ, ਇਸ ਕਰਕੇ ਉਹ ਗੂਗਲ ਕੰਪਨੀ ਤੋਂ ਆਪਣਾ ਜਿਹੜਾ ਆ ਜੋਬ ਛੱਡਣ ਜਾ ਰਹੇ ਹੈਗੇ ਆ ਜੀ। ਅਗਲੀ ਜਿਹੜੀ ਆ ਹਰਜੋਤ ਸਿੰਘ ਜੀ ਖਬਰ ਕਰਦੇ, ਕੱਲ੍ਹ ਜਿੱਦਾਂ ਆਪਾਂ ਦੱਸਿਆ ਸੀ ਗ੍ਰੀਸ ਦੇ ਵਿੱਚ ਇੱਕ ਸੁਜ਼ਾਨ ਈਟਨ ਦੀ ਜਿਹੜੀ ਇੱਕ ਸਾਇੰਟਿਸਟ ਸੀਗੀ, ਉਸ ਦੀ ਮੌਤ ਦੇ ਸਿਲਸਿਲੇ ਦੇ ਵਿੱਚ ਉੱਥੇ ਦਾ ਇੱਕ 27 ਸਾਲਾਂ ਦਾ ਬੰਦਾ ਜਿਹੜਾ ਆ ਉਹ ਗ੍ਰਿਫਤਾਰ ਜਿਹੜਾ ਆ ਉਹ ਕੀਤਾ ਗਿਆ ਸੀਗਾ। ਕਹਿੰਦੇ ਗ੍ਰਿਫਤਾਰ ਕਰਨ ਤੋਂ ਬਾਅਦ ਪੁੱਛਤਾਛ ਦੇ ਵਿੱਚ ਉਸ ਨੇ ਆਪਣਾ ਇਕਬਾਲੀਆ ਕਰ ਲਿਆ ਆ ਵੀ ਉਸੇ ਨੇ ਹੀ ਇਸ ਦਾ ਕਤਲ ਕੀਤਾ ਸੀਗਾ। ਸੁਜ਼ੈਨ ਈਟਨ ਜਿਸ ਦੀ ਉਮਰ ਤਕਰੀਬਨ 60 ਸਾਲ ਦੱਸੀ ਜਾਂਦੀ ਆ, ਉੱਥੇ ਜਿਹੜੀ ਕਾਨਫਰੰਸ ਦੇ ਲਈ ਗ੍ਰੀਸ ਦੇ ਵਿੱਚ ਗਈ ਹੋਈ ਸੀਗੀ। ਅਤੇ ਇਹ ਅਮੈਰੀਕਨ ਸਾਇੰਟਿਸਟ ਸੀਗੀ, ਉੱਥੋਂ ਦਾ ਆਈਲੈਂਡ ਕ੍ਰੀਟ ਜਿਹੜਾ ਹੈਗਾ ਆ ਉੱਥੇ ਉਸ ਟਾਈਮ ਕਾਨਫਰੰਸ ਦੇ ਵਿੱਚ ਹਿੱਸਾ ਲੈਣ ਲਈ ਗਈ ਸੀ, ਜਦ ਕਿ 27 ਸਾਲਾਂ ਦੇ
ਉਸ ਬੰਦੇ ਨੇ ਉਸ ਨੂੰ ਜਿਹੜਾ ਆ ਉਹ ਮਾਰ ਦਿੱਤਾ। ਕਹਿੰਦੇ ਵੀ ਉਸ ਤੋਂ ਪਹਿਲਾਂ ਉਸਨੇ ਉਸ ਦੇ ਨਾਲ ਜਿਸਮਾਨੀ ਸ਼ੋਸ਼ਣ ਵੀ ਜਿਹੜਾ ਆ ਰੇਪ ਵੀ ਜਿਹੜਾ ਉਹ ਕੀਤਾ ਅਤੇ ਬਾਅਦ ਦੇ ਵਿੱਚ ਉਸ ਨੂੰ ਮਾਰ ਕੇ ਉਸ ਦੀ ਬਾਡੀ ਜਿਹੜੀ ਆ ਇੱਕ ਗੁਫਾ ਦੇ ਵਿੱਚ ਸੁੱਟ ਦਿੱਤੀ ਸੀ। ਉਸ ਨੂੰ ਲੱਭਣ ਦੇ ਜੁਲਾਈ ਦੇ ਸ਼ੁਰੂਆਤੀ ਮਹੀਨੇ ਦੇ ਵਿੱਚ ਇਸ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਜਾਰੀ ਸੀ, ਜਿਸ ਤੋਂ ਬਾਅਦ ਦੇ ਵਿੱਚ ਕੁਛ ਹਫ਼ਤਿਆਂ ਬਾਅਦ ਜਿਹੜੀ ਉਸ ਦੀ ਲਾਸ਼ ਜਿਹੜੀ ਆ ਉਹ ਬਰਾਮਦ ਹੋਈ ਸੀ। ਅਤੇ ਹੁਣ ਉਸ ਬੰਦੇ ਨੂੰ ਜਿਹੜਾ ਆ ਉਸ ਦੇ ਉੱਤੇ ਚਾਰਜਿਸ ਜਿਹੜੇ ਲਾ ਕੇ ਗ੍ਰਿਫਤਾਰ ਤਾਂ ਕੀਤਾ ਹੀ ਗਿਆ ਆ ਅਤੇ ਉਸ ਦੇ ਵਿੱਚ ਹੁਣ ਜਿੱਦਾਂ ਇਹਨੇ ਇਕਬਾਲੀਆ ਬਿਆਨ ਤਾਂ ਦੇ ਦਿੱਤਾ ਆ ਅਤੇ ਜੇ ਹੁਣ ਇਹ ਸਾਰੇ ਸਾਬਤ ਹੋ ਜਾਂਦੇ ਆ ਤਾਂ ਉਸ ਤੋਂ ਬਾਅਦ ਦੇ ਵਿੱਚ ਉਸ ਨੂੰ ਜਿਹੜੀ ਸਜ਼ਾ ਆ ਉਹ ਸੁਣਾਈ ਜਾਵੇਗੀ ਜੀ। ਇਸੇ ਤਰ੍ਹਾਂ ਕੈਲੀਫੋਰਨੀਆ ਦੇ ਵਿੱਚ ਇੱਕ ਕੈਂਪਰ ਲੇਡੀ ਜਿਹੜੀ ਆ ਉਹ 4 ਦਿਨਾਂ ਦੇ ਬਾਅਦ ਜਿਹੜੀ ਮਿਸਿੰਗ ਸੀਗੀ ਉਹ ਮਿਲੀ ਹੈਗੀ ਆ ਅਤੇ ਹੁਣ ਉਹ ਪਤਾ ਲੱਗਿਆ ਵੀ ਉਹ ਕਹਿੰਦੀ ਵੀ ਮੈਨੂੰ ਚਾਕੂ ਦੀ ਨੋਕ ਦੇ ਉੱਤੇ ਕਿਡਨੈਪ ਕਰ ਲਿਆ ਸੀ। ਉਹ ਤੋਂ ਬਾਅਦ ਉਹ ਭੱਜ ਨਿਕਲੀ ਅਤੇ ਉਹ ਤੋਂ ਬਾਅਦ ਜਦ ਜਿਹੜਾ ਫੋਰੈਸਟ ਸੀ ਉਹਦੇ ਵਿੱਚ ਉਹ ਗੁਆਚ ਗਈ ਅਤੇ 4 ਦਿਨਾਂ ਬਾਅਦ ਹੁਣ ਉਹ ਠੀਕ ਕੰਡੀਸ਼ਨ ਦੇ ਵਿੱਚ ਮਿਲ ਗਈ ਹੈਗੀ ਆ। ਜੀ ਜੀ ਅਤੇ ਹਰਜੋਤ ਸਿੰਘ ਜੀ ਇੱਥੇ ਇੱਕ ਆਪਾਂ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਆਉਂਦੇ ਹਾਂ। ਖਬਰਾਂ ਦਾ ਸਿਲਸਿਲਾ ਇੱਦਾਂ ਹੀ ਚੱਲਦਾ ਰਹੇਗਾ ਜੀ। ਸਨਸ਼ਾਈਨ ਐਕਸਪ੍ਰੈਸ ਬੇਕਰਸਫੀਲਡ ਵਾਲੇ ਇਸ ਮੌਕੇ ਓਨਰ ਆਪਰੇਟਰਸ ਅਤੇ ਕੰਪਨੀ ਡਰਾਈਵਰਸ ਹਾਇਰ ਕਰ ਰਹੇ ਹਨ। ਕੈਲੀਫੋਰਨੀਆ ਤੋਂ ਫੀਨਿਕਸ, ਨੋਗਲਸ, ਐਰੀਜ਼ੋਨਾ, ਡੈਲਸ, ਅਲਪਾਸੋ, ਟੈਕਸਸ, ਮਿਡਵੈਸਟ, ਈਸਟ ਕੋਸਟ ਤੇ ਪੱਕੇ ਲੋਡ ਹਨ। ਪੂਰੇ ਅਮਰੀਕਾ ਦੇ ਵਿੱਚ ਚੱਲਦੇ ਹਨ। ਲੋਡ ਡਿਲੀਵਰ ਕਰਕੇ ਪੇਪਰ ਵਰਕ ਸਬਮਿਟ ਕਰੋ ਤੇ ਪੇਮੈਂਟ ਉਸੇ ਵੇਲੇ ਲਓ। ਅੱਜ ਹੀ ਕਾਲ ਕਰੋ ਸਨਸ਼ਾਈਨ ਐਕਸਪ੍ਰੈਸ ਬੇਕਰਸਫੀਲਡ ਵਾਲੇ ਮਨਜੀਤ ਸਿੰਘ ਹੁਣਾਂ ਨੂੰ 661-340-0054 661-340-0054 ਜਾਂ ਜੈਸੀ ਕੌਰ ਨੂੰ 661-340-0046 661-340-0046। CVP ਸਟੂਡੀਓਜ਼, JSK ਲੌਜਿਸਟਿਕਸ, ਦੀਪ ਸੂਚ, ਜੀਵੇ ਪੰਜਾਬ ਐਂਟਰਟੇਨਮੈਂਟ ਪੇਸ਼ ਕਰਦੇ ਹਨ ਪੰਜਾਬੀ ਮੇਲਾ ਲਾਈਵ ਇਨ ਕਨਸਰਟ, ਜੋ ਕਿ ਹੋਣ ਜਾ ਰਿਹਾ ਹੈ 27 ਜੁਲਾਈ ਦਿਨ ਸ਼ਨੀਚਰਵਾਰ ਨੂੰ ਲੂਥਰ ਬਰਬੈਂਕ ਹਾਈ ਸਕੂਲ 3500 ਫਲੋਰਿਨ ਰੋਡ ਸੈਕਰਾਮੈਂਟੋ ਵਿਖੇ, ਜਿਸ ਵਿੱਚ ਪਹੁੰਚ ਰਹੇ ਕਲਾਕਾਰ ਮੰਨਤ ਨੂਰ, ਨਿੰਜਾ, ਜਾਰਡਨ ਸੰਧੂ, ਗਗਨ ਕੋਕੜੀ, ਸ਼ੋਅ ਸ਼ਾਮੀ 7 ਵਜੇ ਸਟਾਰਟ ਹੋਵੇਗਾ। ਟਿਕਟਾਂ $35 ਤੋਂ ਸ਼ੁਰੂ। ਇਸ ਸ਼ੋਅ ਦੇ ਚੀਫ ਗੈਸਟ ਸ਼ੀਨਾ ਜੁਐਲਰਸ ਵਾਲੇ ਇੰਦਰਜੀਤ ਸਿੰਘ ਸ਼ੀਨਾ ਹੋਣਗੇ। ਟਿਕਟਾਂ ਲਈ ਹੋਰ ਜਾਣਕਾਰੀ ਲਈ ਕਾਲ ਜੈਸੀ ਬੰਗਾ 916 796 5003 ਜਾਂ ਸੋਨੂ ਚੱਠਾ 916 716 7331। ਤਾਂ ਪਹੁੰਚਿਓ ਜ਼ਰੂਰ। ਪੰਜਾਬੀ ਮੇਲਾ ਸੈਕਰਾਮੈਂਟੋ। ਜੇਕਰ ਤੁਸੀਂ ਸੈਕਰਾਮੈਂਟੋ ਇਲਾਕੇ ਦੇ ਵਿੱਚ ਘਰ ਵੇਚਣਾ ਖਰੀਦਣਾ ਚਾਹੁੰਦੇ ਹੋ, ਕਮਰਸ਼ੀਅਲ ਪ੍ਰਾਪਰਟੀ ਖਰੀਦਣਾ ਵੇਚਣਾ ਚਾਹੁੰਦੇ ਹੋ, ਰੀਅਲ ਏਸਟੇਟ ਦਾ ਕਿਸੇ ਵੀ ਤਰੀਕੇ ਦਾ ਕੰਮ ਹੈ ਤਾਂ ਯਾਦ ਰੱਖੋ ਕੈਲਰ ਵਿਲੀਅਮਸ ਵਾਲੇ ਰੀਅਲਟਰ ਰਵੀ ਗਿੱਲ ਨੂੰ। ਇਹ ਸੈਕਰਾਮੈਂਟੋ ਉਸ ਦੇ ਇਰਦ ਗਿਰਦ ਦੇ ਇਲਾਕਿਆਂ ਦੇ ਨਾਲ ਸੈਂਟਰਲ ਵੈਲੀ ਦੇ ਵਿੱਚ ਵੀ ਸੇਵਾਵਾਂ ਦਿੰਦੇ ਹਨ। ਕਾਲ ਕੈਲਰ ਵਿਲੀਅਮਸ ਵਾਲੇ ਰਵੀ ਗਿੱਲ 9164167464 916 416 74 64। DRE ਲਾਇਸੈਂਸ ਨੰਬਰ 0268144144। ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਮੰਦ ਨਾਮ ਖਾਲਸਾ ਇੰਸ਼ੋਰੈਂਸ ਏਜੰਸੀ। ਆਪਣੇ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ, ਆਟੋ, ਹੋਮ, ਕਮਰਸ਼ੀਅਲ, ਲਾਈਫ ਕਰਵਾਉਣੀ ਹੋਵੇ ਤਾਂ ਅੱਜ ਹੀ ਸੰਪਰਕ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ, 26 ਸਾਲ ਤੋਂ ਵੱਧ ਦਾ ਤਜਰਬਾ। ਕਾਲ 408 272 2500 408 272 2500। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਕਿੱਦਾਂ ਵੀ ਨਿੰਮਿਆ, ਕੀ ਹਾਲ ਆ ਤੇਰਾ? ਮੈਂ ਤਾਂ ਵਧੀਆ ਆ, ਟਰੱਕ ਹੀ ਖਰਾਬ ਹੋਇਆ ਪਿਆ ਆ। ਐਲਗਰੋਵ ਏਰੀਆ ਤੁਰਿਆ ਫਿਰਦਾ ਆ, ਮੋਟਰ ਭਾਲਦਾ ਆ। ਤੈਨੂੰ ਮੈਂ ਐਡਰੈਸ ਦਿੰਦਾ, ਲੈ ਐਡਰੈਸ ਨੋਟ ਕਰ। ਦੱਸੋ ਫਿਰ ਜਰਾ। 9875 ਡਾਇਨੋ ਡਰਾਈਵ ਐਲਗਰੋਵ। ਬਈ ਮੋਟਰ ਦਾ ਨਾਂ ਕੀ ਆ? ਓਏ ਮੋਟਲ ਨਹੀਂ ਹੈਗਾ, ਇਹ ਹੈਗਾ ਐਡਰੈਸ US ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲਿਆਂ ਦਾ। ਬੀਬਾ ਪੁੱਤ ਬਣ ਕੇ ਆਪਣਾ ਟਰੱਕ ਠੀਕ ਕਰਾ ਤੇ ਸ਼ਾਮੀ ਟਾਈਮ ਸਿਰ ਘਰੇ ਜਾ, ਭਰਜਾਈ ਉਡੀਕਦੀ ਹੁੰਦੀ। US ਟਰੱਕ ਐਂਡ ਟ੍ਰੇਲਰ ਰਿਪੇਅਰ,
ਜਿਨ੍ਹਾਂ ਕੋਲੋਂ ਤੁਸੀਂ ਇੰਜਨ ਵਰਕ, ਟਰਾਂਸਮਿਸ਼ਨ, ਰੀਅਰ ਐਂਡ, ਕਲਚ, ਆਇਲ ਚੇਂਜ ਜਾਂ ਬ੍ਰੇਕ ਸਰਵਿਸ ਵਰਗਾ ਕੋਈ ਵੀ ਕੰਮ ਕਰਾ ਸਕਦੇ ਹੋ। ਇਹ ਹਰ ਤਰੀਕੇ ਦੇ ਟਰੱਕ ਅਤੇ ਟ੍ਰੇਲਰਾਂ ਦੀਆਂ ਅਲਾਈਨਮੈਂਟ ਅਤੇ ਮੁਰੰਮਤ ਕਰਦੇ ਨੇ ਤੇ ਤੁਸੀਂ ਇਹਨਾਂ ਤੋਂ ਆਪਣੇ ਟਰੱਕਾਂ ਲਈ ਪੁਰਾਣੇ ਅਤੇ ਨਵੇਂ ਟਾਇਰ ਬਹੁਤ ਹੀ ਵਾਜਿਬ ਦਾਮਾਂ ਤੇ ਵੀ ਖਰੀਦ ਸਕਦੇ ਹੋ। ਇਹ ਹਫਤੇ ਦੇ 7 ਦਿਨ ਸਵੇਰੇ 8 ਤੋਂ ਲੈ ਕੇ 6 ਵਜੇ ਤੱਕ ਖੁੱਲੇ ਰਹਿੰਦੇ ਨੇ। ਹੋਰ ਜਾਣਕਾਰੀ ਲਈ ਆਪ ਜੀ ਕਾਲ ਕਰੋ 916 686 2664 916 6862664 ਤੇ ਇਹਨਾਂ ਦਾ ਐਡਰੈਸ ਹੈ 9875 ਡੀਨੋ ਡਰਾਈਵ, ਐਲ ਗਰੋਵ, ਕੈਲੀਫੋਰਨੀਆ। ਇੰਟਰਨੈਸ਼ਨਲ ਪੰਜਾਬੀ ਕਲਚਰ ਅਕੈਡਮੀ ਬੜੇ ਮਾਣ ਨਾਲ ਪੇਸ਼ ਕਰਦੇ ਨੇ ਤੀਆਂ ਤੀਜ ਦੀਆਂ। ਬੀਬੀਆਂ, ਭੈਣਾਂ ਤੇ ਬੱਚੀਆਂ ਲਈ ਸੈਕਰਾਮੈਂਟੋ ਚ ਐਲਗਰੋ ਪਾਰਕ, ਐਲਗਰੋ ਵਿਖੇ ਤੀਆਂ ਇਸ ਵਾਰ 11 ਅਗਸਤ ਦਿਨ ਐਤਵਾਰ ਨੂੰ ਹੋਣਗੀਆਂ, ਜਿਸ ਵਿੱਚ ਗੀਤ ਸੰਗੀਤ ਦੇ ਨਾਲ ਨਾਲ ਗਿੱਧੇ ਦੀਆਂ ਧਮਾਲਾਂ, ਬੋਲੀਆਂ, ਸਕਿੱਟਾਂ, ਡੀਜੇ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਮਨੋਰੰਜਕ ਆਈਟਮਾਂ ਪੇਸ਼ ਕੀਤੀਆਂ ਜਾਣਗੀਆਂ। ਇਹ ਮੇਲਾ ਸਿਰਫ ਔਰਤਾਂ ਲਈ ਹੈ। ਦਾਖਲਾ ਤੇ ਪਾਰਕਿੰਗ ਬਿਲਕੁਲ ਮੁਫਤ ਹੈ। ਟੀਮ ਐਂਟਰ ਕਰਵਾਉਣ ਲਈ ਫੋਨ ਨੰਬਰ 9162406969 ਜਾਂ ਸਟਾਲ ਲਗਾਉਣ ਲਈ 9163209444 ਤੇ ਕਾਲ ਕਰੋ। ਪੰਜਾਬ ਵਾਂਗ ਖੁੱਲੇ ਮੈਦਾਨ ਵਿੱਚ ਅਸਲੀ ਤੀਆਂ ਦਾ ਆਨੰਦ ਲੈਣ ਲਈ 11 ਅਗਸਤ ਨੂੰ ਐਲਗਰੋ ਪਾਰਕ ਵਿੱਚ ਪਹੁੰਚੋ। ਕੈਲੀਫੋਰਨੀਆ ਦੀਆਂ ਹਵਾਵਾਂ 'ਚ ਉੱਡ ਕੇ ਪੂਰੀ ਦੁਨੀਆ ਦੇ ਵਿੱਚ ਪੰਜਾਬੀ ਖਿਲਾਰਦਾ ਇੱਕੋ ਰੇਡੀਓ ਸਟੇਸ਼ਨ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਕੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸੋ ਪ੍ਰੋਗਰਾਮ ਅਪਡੇਟ ਅਮਰੀਕਾ 'ਚ ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਤੇ ਅਗਲੀਆਂ ਜਿਹੜੀਆਂ ਆਪਾਂ ਖਬਰਾਂ ਉਸ ਤੋਂ ਬਾਅਦ ਵਧਣ ਤੋਂ ਪਹਿਲਾਂ ਦੱਸਦੇ ਜਾਈਏ ਵੀ ਪੰਜਾਬੀ ਰੇਡੀਓ USA ਦਾ ਜਿਹੜਾ ਫਰੈਜ਼ਨੋ ਦਾ ਸਟੂਡੀਓ ਉਸ ਦਾ ਜਿਹੜਾ ਕੰਪਲੈਕਸ ਆ ਉੱਥੇ ਜਿਹੜਾ ਪੰਜਾਬੀ ਕਲਚਰਲ ਸੈਂਟਰ ਆ ਉਹਨਾਂ ਦੇ ਦੁਆਰਾ ਵਿਸ਼ੇਸ਼ ਤੌਰ ਦੇ ਉੱਤੇ ਜਿਹੜਾ ਜਰਨੈਲ ਸਿੰਘ ਜਿਹੜੇ ਆਰਟਿਸਟ ਜਿਹੜੇ ਕਿ ਬੜੇ ਹੀ ਵਿਸ਼ਵ ਪ੍ਰਸਿੱਧ ਸਿੱਖ ਪੇਂਟਰਜ਼ ਹੈਗੇ ਨੇ, ਸਿੱਖ ਆਰਟਿਸਟ ਨੇ, ਜਿਨ੍ਹਾਂ ਦੀਆਂ ਬਹੁਤ ਸਾਰੀਆਂ ਜਿਹੜੀਆਂ ਪੇਂਟਿੰਗਸ ਆ ਉਹ ਤੁਸੀਂ ਕਈ ਅਜਾਇਬ ਘਰਾਂ ਦੇ ਵਿੱਚ, ਕਈ ਲੋਕਾਂ ਦੇ ਘਰਾਂ ਦੇ ਵਿੱਚ ਦੇਖੀਆਂ ਹੋਣਗੀਆਂ। ਉਹਨਾਂ ਦੀ ਜਿਹੜੀ ਕਲਾ ਦੀ ਨੁਮਾਇਸ਼ ਆ, ਆਰਟ ਐਗਜ਼ੀਬਿਸ਼ਨ ਆ, ਉਹ ਚੱਲ ਰਹੀ ਆ। ਇਹ ਜਿਹੜੀ ਆਰਟ ਐਗਜ਼ੀਬਿਸ਼ਨ 17 ਤਰੀਕ ਤੱਕ ਹੈਗੀ ਆ। ਸੋ ਅੱਜ ਦਾ ਅਤੇ ਕੱਲ੍ਹ ਦਾ ਦਿਨ, ਮੰਗਲਵਾਰ ਅਤੇ ਬੁੱਧਵਾਰ ਦਾ ਦਿਨ ਜਿਹੜੀ ਆ ਉਹ ਰਹਿ ਗਈ ਆ। ਸਵੇਰੇ 9 ਵਜੇ ਤੋਂ ਲੈ ਕੇ ਸ਼ਾਮੀ ਜਿਹੜੇ ਆ 6-7 ਵਜੇ ਤੱਕ ਉਹ ਆਰਟ ਐਗਜ਼ੀਬਿਸ਼ਨ ਓਪਨ ਰਹਿੰਦੀ ਆ। ਥੋੜ੍ਹੇ ਦਿਨ ਰਹਿ ਗਏ ਨੇ, ਬਾਅਦ ਦੇ ਵਿੱਚ ਇੰਨੀ ਵੱਡੀ ਜਿਹੜੀ ਆਰਟ ਐਗਜ਼ੀਬਿਸ਼ਨ ਆ ਦੇਖਣ ਦਾ ਮੌਕਾ ਨਹੀਂ ਮਿਲਦਾ। ਕਈ ਥਾਵਾਂ ਦੇ ਉੱਤੇ ਆਪਾਂ ਜਾਂਦੇ ਆ ਅਤੇ ਉੱਥੇ ਜਿਹੜੀ ਆ ਉਹ ਉਨੀਆਂ ਜ਼ਿਆਦਾ ਪੇਂਟਿੰਗਸ ਆ ਉਹ ਕਈ ਵਾਰੀ ਨਹੀਂ ਲੈ ਕੇ ਆਉਂਦੇ। ਉਹ ਖੁਦ ਦੱਸਦੇ ਨੇ, ਕਹਿੰਦੇ ਵੀ ਐਡੀ ਵੱਡੀ ਆਰਟ ਐਗਜ਼ੀਬਿਸ਼ਨ ਮੇਰੀ ਅੱਜ ਤੱਕ ਕਿਤੇ ਵੀ ਜਿਹੜੀ ਆ ਉਹ ਨਹੀਂ ਲੱਗੀ। ਜਿਹੜੀ ਚਾਹੇ ਉਹਨਾਂ ਦੀ ਆਪਣੀ ਆਰਟ ਗੈਲਰੀ ਆ ਉਹਦੇ ਵਿੱਚ ਵੀ ਇੰਨੀਆਂ ਸਾਰੀਆਂ ਪੇਂਟਿੰਗਸ ਜਿਹੜੀਆਂ ਉੱਥੇ ਮੌਜੂਦ ਨਹੀਂ ਹਨ। ਸੋ ਬਿਲਕੁਲ ਰਾਜਕਵੀਰ ਸਿੰਘ ਜੀ, ਉਹ 60 ਤੋਂ ਵੱਧ 50 ਤੋਂ ਵੱਧ ਜਿਹੜੀਆਂ ਪੇਂਟਿੰਗਸ ਆ ਉਹ ਆਪਣੀਆਂ ਲੈ ਕੇ ਆਇਓ ਆ ਅਤੇ ਕਿਉਂਕਿ ਬੈਨ 'ਚ ਆਏ ਸੀ ਇਸ ਕਰਕੇ ਉਹ ਲੈ ਕੇ ਆਏ ਆ। ਬਾਈ ਮੇਲ ਕਹਿੰਦੇ ਜਦੋਂ ਤੁਸੀਂ ਭੇਜੋ ਜਾਂ ਪੋਸਟ ਕਰੋ ਫਿਰ ਖਰਾਬ ਹੋ ਜਾਂਦੀਆਂ, ਕਈ ਵਾਰੀ ਪੇਂਟ ਖਰਾਬ ਹੋ ਜਾਂਦੇ ਆ। ਅਤੇ ਓਰੀਜਨਲ ਪੇਂਟਿੰਗਸ ਲੈ ਕੇ ਆਏ ਆ। ਉਹਨਾਂ ਨੇ ਜੇ ਕਿਸੇ ਨੇ ਖਰੀਦਣੀਆਂ ਵੀ ਹੋਣ ਉਹ ਵੀ ਲੈ ਸਕਦੇ ਆ, ਜਾਂ ਕਿਸੇ ਨੇ ਪ੍ਰਿੰਟ ਲੈਣੇ ਹੈਗੇ ਆ ਉਹ ਵੀ ਹੈਗੇ ਆ। ਅਤੇ ਬਹੁਤ ਹੀ ਮਿਹਨਤ ਨਾਲ ਬਣਾਈਆਂ। ਇੱਕ ਰਾਜਕਨਵੀਰ ਸਿੰਘ ਜਿਹੜੀ ਪੇਂਟਿੰਗ ਉਹਨਾਂ ਨੇ ਕਹਿੰਦੇ ਵੀ ਮੈਂ 6 ਮਹੀਨੇ ਲਾ ਕੇ ਇਹ ਪੇਂਟਿੰਗ ਬਣੀ ਆ। ਬਿਲਕੁਲ ਉਹ ਜਿਹੜਾ ਉਹ ਓਰੀਜਨਲ ਪੇਂਟਿੰਗ ਤਾਂ ਉਹ ਕਹਿੰਦੇ 8 ਫੁੱਟ ਬਾਏ 5 ਫੁੱਟ ਦੀ ਆ। ਉਸ ਦਾ ਜਿਹੜਾ ਪ੍ਰਿੰਟ ਲੈ ਕੇ ਆਏ ਆ ਅਤੇ ਉਹ ਪੇਂਟਿੰਗ ਬਹੁਤ ਹੀ ਖੂਬਸੂਰਤ ਆ। ਉਹ ਹੈਗੀ ਆ ਮਹਾਰਾਜਾ ਰਣਜੀਤ ਸਿੰਘ ਹੁਣਾਂ ਦਾ ਜਿਹੜਾ ਆ ਉਸ ਟਾਈਮ ਦੇ ਉੱਤੇ ਜਿਹੜਾ ਦਰਬਾਰ ਆ ਉਸ ਦੇ ਵਿੱਚ। ਉਹਨਾਂ ਦੇ ਨਾਲ ਜਦੋਂ ਮੈਂ ਉਸ ਦੇ ਬਾਰੇ ਜ਼ਿਕਰ ਕੀਤਾ, ਪੁੱਛ ਰਿਹਾ ਸੀਗਾ, ਤਾਂ ਉਹ ਦੱਸਦੇ ਸੀਗੇ ਵੀ ਜਿੰਨੇ ਵੀ ਬੰਦੇ ਇਸ ਦੇ ਵਿੱਚ ਤੁਹਾਨੂੰ ਉਹਨਾਂ ਦੇ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਜਿਹੜੇ ਉੱਥੇ ਖੜੇ ਨੇ ਉਹ ਹਰ ਇੱਕ ਇਤਿਹਾਸ ਦੇ ਪਾਤਰ ਨੇ, ਉਹ ਕਰੈਕਟਰਸ ਨੇ। ਸੋ ਉਹ ਐਕਚੁਅਲ ਦੇ ਵਿੱਚ ਲੋਕ ਜਿਹੜੇ ਇਤਿਹਾਸ ਦੇ ਵਿੱਚੋਂ ਉਸ ਪੇਂਟਿੰਗ ਦੇ ਵਿੱਚ ਉਹਨਾਂ ਨੇ ਉਕਾਰੇ ਨੇ। ਸੋ ਬਹੁਤ ਹੀ ਖੂਬਸੂਰਤ ਇੱਦਾਂ ਦੀ ਪੇਂਟਿੰਗ ਹੈ। ਇੱਦਾਂ ਹੀ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਦਸ਼ਮੇਸ਼ ਦਰਬਾਰ ਵੀ ਜਿਹੜਾ ਆ ਉਹ ਵੀ ਉਹਨਾਂ ਨੇ ਉਹਦੇ ਵਿੱਚ ਬਣਾਇਆ ਆ। ਬਾਕੀ ਪੰਜਾਬੀ ਸੱਭਿਆਚਾਰ ਦੇ ਨਾਲ, ਪਿੰਡਾਂ ਦੇ ਜਿਹੜੇ ਰੀਤੀ ਰਿਵਾਜਾਂ ਦੇ ਨਾਲ
ਬਾਕੀ ਘਰਾਂ ਦੇ ਵਿੱਚ ਔਰਤਾਂ ਚਰਖਾ ਕੱਤਦੀਆਂ ਆ, ਜਿਹੜੀ ਆ ਲੱਸੀ ਰਿੜਕਦੀਆਂ ਆ, ਮੱਖਣ ਕੱਢਦੀਆਂ ਆ, ਹੋਰ ਫੁਲਕਾਰੀ ਤੇ ਜਿਹੜੀਆਂ ਵੇਲ ਬੂਟੀਆਂ ਪਾਉਂਦੀਆਂ, ਹੋਰ ਬਹੁਤ ਸਾਰੀਆਂ ਜਿਹੜੀਆਂ ਆ ਉਹ ਤਸਵੀਰਾਂ ਆ, ਉਹਨਾਂ ਦੀਆਂ ਜਿਹੜੀਆਂ ਪੇਂਟਿੰਗਸ ਉਹ ਹੈਗੀਆਂ ਨੇ। ਤੁਸੀਂ ਉਸ ਨੂੰ ਨਜ਼ਦੀਕ ਦੇ ਨਾਲ ਦੇਖੋਗੇ ਤਾਂ ਬਹੁਤ ਹੀ ਦੇਖੋਗੇ ਯਾਰ ਕਿੰਨਾ ਬਰੀਕੀ ਦਾ ਕੰਮ ਜਿਹੜਾ ਆ ਉਹ ਹੈਗਾ। ਜਿਹੜਾ ਸ਼ਿਕੂ ਬਣਾਇਆ ਉਹ ਬੰਦਾ ਸੋਚਦਾ ਯਾਰ ਵਾਕਿਆ ਹੀ ਕਿਤੇ ਇਹ ਬਣਾ ਕੇ ਤਾਂ ਨਹੀਂ ਉਹਨਾਂ ਨੇ ਫੋਟੋ ਤਾਂ ਨਹੀਂ ਲਾਤੀ, ਪਰ ਨਹੀਂ ਉਹ ਪੇਂਟ ਜਿਹੜਾ ਉਹਨਾਂ ਨੇ ਕੀਤਾ ਹੋਇਆ ਉਹ ਪਿੱਛੇ ਜਿਹੜੀ ਪੇਂਟਿੰਗ ਦੇ ਵਿੱਚ ਪੇਂਟਿੰਗ ਉਹ ਮੈਂ ਇਸ ਲਈ ਕਹਿ ਰਿਹਾ ਵੀ ਜਿੱਦਾਂ ਘਰ ਦਾ ਉਹਨਾਂ ਨੇ ਮਾਹੌਲ ਜਿਹੜਾ ਦਿਖਾਇਆ ਆ, ਪਿੱਛੇ ਕੰਧ ਆ, ਕੱਚੀ ਕੰਧ ਆ, ਤੇ ਕੱਚੀ ਕੰਧ ਦੇ ਉੱਤੇ ਜਿਹੜੇ ਮੋਰ ਬਣਾਏ ਹੋਏ ਨੇ ਜਿੱਦਾਂ ਉਦੋਂ ਪੈਂਦੇ ਹੁੰਦੇ ਸੀ ਉਸ ਤਰੀਕੇ ਦਾ ਜਿਹੜਾ ਉਹਨਾਂ ਨੇ ਉਹ ਬਣਾਇਆ। ਸੋ ਬਹੁਤ ਹੀ ਖੂਬਸੂਰਤ ਜਿਹੜੀ ਐਗਜ਼ੀਬਿਸ਼ਨ ਹੈਗੀ ਆ। ਤੇ ਆਪਾਂ ਨੂੰ ਸਿੱਖ ਜਿਹੜੇ ਆ ਜਿਹੜੀਆਂ ਰਵਾਇਤਾਂ ਆ, ਇੱਕ ਜਿਹੜੀ ਰੂਹਾਨੀ ਜਿਹੜੀਆਂ ਤਸਵੀਰਾਂ ਆ ਉਸ ਤਰੀਕੇ ਦੇ ਨਾਲ ਤੇ ਨਾਲ ਦੇ ਨਾਲ ਜਿਹੜੀਆਂ ਸੱਭਿਆਚਾਰਕ ਜਿਹੜੀਆਂ ਤਸਵੀਰਾਂ ਆ, ਨਿਹੰਗ ਸਿੰਘਾਂ ਦੀਆਂ, ਸੰਤ ਜਰਨੈਲ ਸਿੰਘ ਹੋਣਾ ਦੀ, ਜਸਵੰਤ ਸਿੰਘ ਖਾਲੜਾ ਹੋਣਾ ਦੀਆਂ ਵੀ ਪੇਂਟਿੰਗ ਆ। ਥੋੜ੍ਹਾ ਜਿਹਾ ਰਾਜਕਰਮਵੀਰ ਸਿੰਘ ਜੀ ਇਹ ਹੈਗਾ ਕਿਉਂਕਿ ਆਪਣੀ ਕਮਿਊਨਿਟੀ ਜਿਹੜੀ ਹੈ ਨਾ ਆਰਟ ਵੱਲ ਆਪਾਂ ਘੱਟ ਨਜ਼ਰ ਮਾਰਦੇ ਹਾਂ। ਆਪਾਂ ਇਸ ਮੁਲਕ 'ਚ ਰਹਿੰਦੇ ਹਾਂ, USA ਕੈਨੇਡਾ 'ਚ ਦੇਖੋ ਸਾਰੇ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਦੂਜੀ ਤੀਜੀ ਤੋਂ ਹੀ ਆਰਟ ਜਿਹੜਾ ਸਿਖਾ ਲੈਣਾ, ਆਰਟ ਤੇ ਬਹੁਤ ਜ਼ੋਰ ਲਾਉਂਦੇ ਆ। ਸੋ ਲੋਕ ਦੂਰੋਂ ਦੂਰੋਂ ਵੀ ਬਹੁਤ ਜਾ ਰਹੇ, ਆਰਟ ਕੈਂਪ ਲੱਗੇ ਆ ਬੱਚਿਆਂ ਦਾ, 20-25 ਦੇ ਕਰੀਬ ਜਿਹੜੇ ਬੱਚੇ ਆ ਉਹ ਕੈਂਪ ਲਾ ਰਹੇ ਆ। ਉਹਨਾਂ ਤੋਂ ਉਹਨਾਂ ਦੀ ਵਾਈਫ ਆ, ਉਹਨਾਂ ਦੀ ਬੇਟੀ ਆ, ਉਹ ਟੀਚਰ ਆ ਖੁਦ, ਉਹਨਾਂ ਨੇ ਬੱਚਿਆਂ ਨੂੰ ਜਿਹੜਾ ਕੈਂਪ ਲਾਇਆ ਆ। ਸੋ 2 ਦਿਨ ਉਸਦੇ ਵੀ ਰਹਿ ਗਏ, ਅੱਜ ਦਾ ਤੇ ਕੱਲ ਦਾ। ਜੀ ਬਿਲਕੁਲ। ਸੋ ਲੋਕ ਦੂਰੋਂ ਦੂਰੋਂ ਮੋਡੈਸਟੋ ਤੋਂ, ਇੱਧਰੋਂ ਪਰਿਓਂ ਬੇਕਰਸਫੀਲਡ ਸਾਈਡ ਤੋਂ, ਫ੍ਰਿਜ਼ਨੋ ਤੋਂ ਦੂਰੋਂ ਦੂਰੋਂ ਦੇਖਣ ਆ ਰਹੇ। ਜ਼ਰੂਰ ਜਿੰਨੇ ਵੀ ਸਾਡੇ ਸਰੋਤੇ ਫ੍ਰਿਜ਼ਨੋ ਏਰੀਏ 'ਚ ਜਾਂ ਆਲੇ ਦੁਆਲੇ ਦੇ ਸ਼ਹਿਰਾਂ 'ਚ ਆ, ਆਪ ਵੀ ਜਾਓ, ਆਪਣੇ ਪਰਿਵਾਰਾਂ ਸਮੇਤ ਦੇਖ ਕੇ ਆਓ। ਉਹਦੀ ਕੋਈ ਫੀਸ ਨਹੀਂ ਹੈ, ਐਂਟਰੀ ਨਹੀਂ। ਅਤੇ ਨਾਲ ਦੀ ਨਾਲ ਜੇ ਤੁਹਾਡੇ ਕੋਲ ਗੋਰੇ, ਸਪੈਨਿਸ਼ ਇੱਦਾਂ ਦੇ ਮਿੱਤਰ ਦੋਸਤ ਆ, ਉਹਨਾਂ ਨੂੰ ਵੀ ਲੈ ਕੇ ਜਾਓ ਤਾਂ ਕਿ ਜਿਹੜਾ ਉਹਨਾਂ ਨੂੰ ਵੀ ਆਪਣੇ ਕਲਚਰ ਦਾ ਜਿਹੜਾ ਅਤੇ ਆਪਣੇ ਧਰਮ ਦਾ, ਆਪਣੇ ਜਿਹੜੇ ਹੀਰੋਜ਼ ਆ ਉਹਨਾਂ ਦਾ ਪਤਾ ਲੱਗੇ। ਨਹੀਂ ਬਿਲਕੁਲ, ਬਹੁਤ ਸੋਹਣੀ ਐਗਜ਼ੀਬਿਸ਼ਨ ਹੈ ਇਸ ਟਾਈਮ, ਪੰਜਾਬ ਪੇਂਟਿੰਗਸ ਐਗਜ਼ੀਬਿਸ਼ਨ ਜਿਹੜੀ ਇਸ ਟਾਈਮ ਪੰਜਾਬੀ ਕਲਚਰਲ ਸੈਂਟਰ ਫ੍ਰੈਜ਼ਨੋ ਦੇ ਵਿੱਚ ਜਿਹੜੀ ਉੱਥੇ ਚੱਲ ਰਹੀ ਆ। ਉਸ ਦਾ ਐਡਰੈਸ ਹੈਗਾ 2125 ਨਾਰਥ ਬਾਰਟਨ ਐਵੀਨਿਊ ਫ੍ਰੈਜ਼ਨੋ। ਸੋ ਜੇ ਕਿਸੇ ਨੂੰ ਹੋਰ ਜਾਣਕਾਰੀ ਚਾਹੀਦੀ ਹੈ ਉਸ ਦੇ ਲਈ ਉਹ ਤੁਸੀਂ ਉੱਥੇ ਦਲਜੀਤ ਸਿੰਘ ਸਰਾਂ ਜੀ ਮੌਜੂਦ ਨੇ, ਉੱਥੇ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ। 559403 9290 559 403 9290 ਦੇ ਉੱਤੇ। ਸੋ ਅੱਜ ਦਾ ਤੇ ਕੱਲ੍ਹ ਦਾ ਦਿਨ ਜਿਹੜਾ ਉਹ ਰਹਿ ਗਿਆ। ਆਰਟ ਐਗਜ਼ੀਬਿਸ਼ਨ ਨੂੰ ਜਿਹੜਾ ਜ਼ਰੂਰ ਦੇਖ ਕੇ ਆਓ। ਅਤੇ ਜਿੱਦਾਂ ਪਹਿਲਾਂ ਵੀ ਦੱਸਿਆ ਆ, ਉੱਥੇ ਉਹਨਾਂ ਨੇ ਓਰੀਜਨਲ ਪੇਂਟਿੰਗਸ ਅਤੇ ਜਿਹੜੇ ਉਸ 'ਤੇ ਕਈ ਜਿਹੜੀਆਂ ਪੇਂਟਿੰਗਸ ਦੇ ਜਿਹੜੇ ਪ੍ਰਿੰਟਸ ਆ ਉਹ ਲੈ ਕੇ ਆਉਂਦੇ ਨੇ, ਉਹ ਵੇਚਣ ਦੇ ਲਈ ਹੈਗੇ ਨੇ। ਸੋ ਤੁਸੀਂ ਉਹ ਬਾਈ ਵੀ ਜੇ ਕਿਸੇ ਨੂੰ ਕੋਈ ਪੇਂਟਿੰਗ, ਕਈ ਵਾਰੀ ਪੇਂਟਿੰਗਸ ਇੱਦਾਂ ਹੁੰਦੀਆਂ ਹਰਜੋਤ ਸਿੰਘ ਜੀ, ਬੰਦੇ ਨੂੰ ਬਹੁਤ ਜ਼ਿਆਦਾ ਕਿਸੇ ਨੂੰ ਸੋਹਣੀ ਲੱਗਦੀ ਆ ਅਤੇ ਉਹ ਚਾਹੁੰਦੇ ਆ ਵੀ ਸਾਡੇ ਘਰਾਂ ਦਾ ਜਿਹੜਾ ਉਹ ਸ਼ਿੰਗਾਰ ਬਣਨ, ਅਤੇ ਉਹ ਜ਼ਰੂਰ ਤੁਸੀਂ ਬਾਏ ਕਰ ਸਕਦੇ ਹੋ। ਕੈਨੇਡਾ ਜਾਂਦੇ ਆ ਜਾਂ ਉਹਨਾਂ ਨੇ ਕੈਨੇਡਾ ਦੇ ਵਿੱਚ ਉਹਨਾਂ ਦੀ ਬੜੀ ਵੱਡੀ ਆਰਟ ਗੈਲਰੀ ਆ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਦੇ ਲਾਗੇ। ਸੋ ਬੰਦਾ ਕਹਿੰਦਾ ਵੀ ਚੱਲ ਯਾਰ ਪੇਂਟਿੰਗ ਲੈ ਕੇ ਲੈ ਚਲੀਏ, ਪਰ ਫਿਰ ਕੀ ਹੁੰਦਾ ਵੀ ਪਲੇਨ ਦੇ ਵਿੱਚ ਉਹ ਫਿੱਟ ਨਹੀਂ ਹੁੰਦੀ ਹੈਗੀ, ਕਿਉਂਕਿ ਬੰਦਾ ਬਾਈ ਏਅਰ ਗਿਆ ਹੁੰਦਾ। ਸੋ ਇੱਥੋਂ ਜਿਹੜੀ ਲਿਆਣੀ ਵੀ ਸੌਖੀ ਹੈਗੀ ਆ। ਅਤੇ ਬਹੁਤ ਹੀ ਵਧੀਆ ਪੇਂਟਿੰਗਸ ਹੈਗੀਆਂ। ਜ਼ਰੂਰ ਅੱਜ ਦਾ ਅਤੇ ਕੱਲ੍ਹ ਦਾ ਦਿਨ ਹੈਗਾ, ਸਵੇਰ ਦੇ 9 ਤੋਂ ਲੈ ਕੇ ਸ਼ਾਮ ਦੇ ਉਹ 7 ਵਜੇ ਤੱਕ ਜਿਹੜੀ ਗੈਲਰੀ ਖੁੱਲ੍ਹੀ ਹੁੰਦੀ ਆ। ਅਤੇ ਪਰਿਵਾਰਾਂ ਸਮੇਤ ਜਾ ਕੇ ਨਾਲੇ ਤਾਂ ਜਰਨੈਲ ਸਿੰਘ ਉਹਨਾਂ ਨੂੰ ਮਿਲੋ। ਦੇਖੋ ਇਹ ਹੁਣ ਕਿੰਨੇ ਬੰਦੇ ਆ ਜਿਨ੍ਹਾਂ ਨੇ ਸੋਭਾ ਸਿੰਘ ਦੇ ਜਿਹੜੇ ਦਰਸ਼ਨ ਕੀਤੇ ਹੋਊਗੇ, ਕਿੰਨੇ ਕੁ ਬੰਦੇ ਆ ਜਿਨ੍ਹਾਂ ਨੇ ਜਰਨੈਲ ਸਿੰਘ ਉਹਨਾਂ ਦੇ ਫਾਦਰ ਆ ਕਿਰਪਾਲ ਸਿੰਘ, ਉਹਨਾਂ ਦੇ ਦਰਸ਼ਨ ਕੀਤੇ ਹੋਊਗੇ। ਕਿਉਂਕਿ ਕਿਰਪਾਲ ਸਿੰਘ ਹੋਣਾ ਨੇ ਸਿੱਖੀ ਨੂੰ ਜਿਹੜਾ ਆ ਆਰਟ ਵੱਲ ਜਿਹੜਾ ਇੰਨਾ ਜ਼ਿਆਦਾ ਬੁਲੰਦੀਆਂ 'ਤੇ ਲਗਾਏ ਆ। ਜਿਹੜਾ ਅਜਾਇਬ ਘਰ ਹੈਗਾ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ, ਮੈਜੋਰਟੀ ਦੇ ਵਿੱਚ ਜਿਹੜੀਆਂ ਪੇਂਟਿੰਗਸ ਆ ਉਹ ਉਹਨਾਂ ਦੇ ਫਾਦਰ ਦੀਆਂ ਲੱਗੀਆਂ ਹੋਈਆਂ। ਉਹ ਆਪਣੇ ਫਾਦਰ ਦੀ ਇੱਕ ਪੇਂਟਿੰਗ ਵੀ ਲੈ ਕੇ ਆਏ ਆ, ਬਲੈਕ ਐਂਡ ਵਾਈਟ, ਬਹੁਤ ਹੀ ਵਧੀਆ। ਰਾਜਕਰਮਵੀਰ ਸਿੰਘ ਜੀ ਆਪਾਂ ਦੇਖੀ ਸੀ ਬਿਲਕੁਲ, ਦ ਵਾਕਿੰਗ ਦਲ ਖਾਲਸਾ, ਉਹ ਬਹੁਤ ਹੀ ਖੂਬਸੂਰਤ। ਕੂਣੀ ਮੋੜ ਦੇ ਨਾਲ ਕਿੱਦਾਂ ਸਿੰਘ ਜਿਹੜੇ ਆ ਉਹ ਲੜਦੇ ਸੀ, ਹੈ ਨਾ, ਉਹਨਾਂ ਦੀ ਬਹੁਤ ਵਧੀਆ ਪੇਂਟਿੰਗ। ਫੌਜਾਂ, ਕੂਣੀ ਫੌਜਾਂ ਜਿਹੜੀਆਂ ਕਿੱਦਾਂ ਜਾ ਰਹੀਆਂ। ਸੋ ਬਹੁਤ ਹੀ ਖੂਬਸੂਰਤ ਜਿਹੜੀ ਆ ਉਹ ਦੇਖਣ ਨੂੰ ਆ। ਸੋ ਜ਼ਰੂਰ ਜਿਹੜੀ ਉੱਥੇ ਦੇਖ ਕੇ ਆਓ। ਅਤੇ ਵਾਪਸ ਹੁਣ ਜੇ ਆਪਾਂ ਖਬਰਾਂ ਦੇ ਉੱਤੇ ਹਰਜੋਤ ਸਿੰਘ ਜੀ ਨਜ਼ਰ ਮਾਰੀਏ, ਪੋਰਟੋ ਰੀਕੋ ਦਾ ਜਿਹੜਾ ਗਵਰਨਰ ਆ ਉਸ ਦੇ ਜਿਹੜੇ ਬੀਤੇ ਦਿਨਾਂ ਦੇ ਵਿੱਚ ਕੁਛ ਪ੍ਰਾਈਵੇਟ ਚੈਟ ਮੈਸੇਜ ਜਿਹੜੇ ਆ ਉਹ ਪਬਲਿਕ ਹੋਏ, ਉਹ ਬਾਹਰ ਆਏ, ਲੀਕ ਹੋਏ, ਜਿਸ ਦੇ ਵਿੱਚ ਕਿਸ ਤਰੀਕੇ ਦੇ ਨਾਲ ਉਹ ਹੋਮੋਫੋਬਿਕ ਜਿਹੜੇ ਅਤੇ ਸਲਰਜ਼ ਵਗੈਰਾ ਜਿਹੜਾ ਉਹ ਯੂਜ਼ ਕਰ ਰਿਹਾ ਆ। ਉਸ ਤੋਂ ਬਾਅਦ ਦੇ ਵਿੱਚ ਕਾਫੀ ਉੱਥੇ ਵਿਵਾਦ ਬਣ ਗਿਆ। ਉੱਥੋਂ ਦਾ ਗਵਰਨਰ ਰਿਕਾਰਡੋ ਰੋਸੈਲੋ
ਉਸ ਦੇ ਹੁਣ ਅਸਤੀਫੇ ਦੀਆਂ ਚਰਚਾਵਾਂ ਜਿਹੜੀਆਂ ਉਹ ਚੱਲ ਰਹੀਆਂ, ਲੋਕ ਉਸ ਦੇ ਅਸਤੀਫੇ ਦੀ ਮੰਗ ਕਰ ਰਹੇ ਆ। ਕਹਿੰਦੇ ਹਜ਼ਾਰਾਂ ਹੀ ਡੈਮੋਸਟ੍ਰੇਟਰ ਉਸ ਦੇ ਮੈਂਸ਼ਨ ਦੇ ਬਾਹਰ ਆ ਕੇ ਉਸ ਨੂੰ ਅਸਤੀਫੇ ਦੇ ਲਈ ਜਿਹੜਾ ਆ ਉਹ ਕਹਿ ਰਹੇ ਸੀਗੇ ਵੀ ਅਸਤੀਫਾ ਦੇਵੋ, ਪਰ ਉੱਥੋਂ ਦਾ ਜਿਹੜਾ ਇਹ ਗਵਰਨਰ ਰਿਕਾਰਡੋ ਰਸੈਲੋ ਆ ਉਹ ਕਹਿੰਦਾ ਹੈ ਵੀ ਉਹ ਇਸ ਆਪਣੇ ਅਹੁਦੇ ਤੋਂ ਸਟੈਪ ਡਾਊਨ ਆ, ਉਹ ਅਸਤੀਫਾ ਨਹੀਂ ਦੇਵੇਗਾ। ਸੋ ਲਗਾਤਾਰ 3 ਦਿਨ ਕਹਿੰਦੇ ਆ ਉੱਥੇ ਹੋ ਚੁੱਕੇ ਨੇ, ਲੋਕੀ ਉੱਥੇ ਪ੍ਰੋਟੈਸਟ ਕਰ ਰਹੇ ਨੇ, ਰਿਜ਼ਾਈਨ ਰਿੱਕੀ ਰਿਜ਼ਾਈਨ ਦੇ ਜਿਹੜੇ ਨਾਅਰੇ ਆ ਉੱਥੇ ਲੱਗ ਰਹੇ ਨੇ। ਸੋ ਪੋਰਟੋ ਰੀਕੋ ਦਾ ਸਭ ਨੂੰ ਹੀ ਪਤਾ ਹੈ ਹਰਜੋਤ ਸਿੰਘ ਜੀ, ਪਿਛਲੇ ਸਮੇਂ ਦੇ ਵਿੱਚ ਉੱਥੇ ਕਾਫੀ ਹਾਲਾਤ ਮਾੜੇ ਰਹੇ ਸੀਗੇ, ਖਾਸ ਕਰਕੇ ਜਦੋਂ ਉੱਥੇ ਹਰੀਕੇਨ ਮਰੀਆ ਜਿਹੜਾ ਆ ਉਹ ਆਇਆ ਸੀ, ਜਿਸ ਕਰਕੇ ਕਾਫੀ ਜ਼ਿਆਦਾ ਉੱਥੇ ਦਾ ਨੁਕਸਾਨ ਹੋਇਆ ਸੀਗਾ ਜੀ। ਅਗਲੀ ਖਬਰ ਵੱਲ ਚਲੀਏ। ਨਾਰਥ ਮਿਸ਼ੀਗਨ ਦੇ ਵਿੱਚ ਇੱਕ ਬੱਚਾ ਜਿਹੜਾ ਆ 2 ਸਾਲਾਂ ਦੀ ਬੱਚੀ ਗੈਬਰੀਐਲਾ ਵਾਈਟੇਲ ਜਿਹੜੀ ਇਹ ਗਵਾਚ ਗਈ ਸੀ ਸਵੇਰੇ 8 ਵਜੇ, ਪਰ ਥੋੜ੍ਹੇ ਘੰਟਿਆਂ ਬਾਅਦ ਫਿਰ ਕਹਿੰਦੇ ਪਈ ਉਸ ਨੂੰ ਫਾਈਂਡ ਕਰ ਲਿਆ ਗਿਆ। ਤੇ ਕਿਉਂਕਿ ਇਹ ਹੁੰਦਾ ਆ ਐਮਰਜੈਂਸੀ ਅਲਰਟ ਸਿਸਟਮ ਦਾ ਫਾਇਦਾ। ਆਪਾਂ ਦੇਖਦੇ ਹਾਂ ਸਾਡੇ ਫੋਨਾਂ ਦੇ ਉੱਤੇ ਬਹੁਤ ਵਾਰ ਜਿਹੜੇ ਐਮਰਜੈਂਸੀ ਅਲਰਟ ਆਉਂਦੇ ਹੈਗੇ ਆ, ਤੇ ਉਸ ਨੂੰ ਪਲੀਜ਼ ਚੈੱਕ ਜ਼ਰੂਰ ਕਰਿਆ ਕਰੋ। ਜਿਸ ਤਰ੍ਹਾਂ ਕੱਲ੍ਹ ਆਪਾਂ ਬੇ ਏਰੀਏ 'ਚ ਰਾਜਗਨਵੀਰ ਸਿੰਘ ਜੀ ਦੇਖਿਆ ਸੀ, ਕਿਸ ਤਰ੍ਹਾਂ ਏਬੋਰਨ ਰੋਡ ਜਿਹੜੀ ਹੁਣ ਗੁਰਦੁਆਰਾ ਸਾਹਿਬ ਰੋਡ, ਜਿਹਨੂੰ ਅੱਗੇ ਜਾ ਕੇ ਮਰੀਲੋ ਰੋਡ ਦਾ ਨਾਮ ਚੇਂਜ ਕੀਤਾ ਗਿਆ ਸੈਨੋਜ਼ੇ, ਉਹਦੇ ਅੱਗੇ ਜਾ ਕੇ ਜਿਹੜੀ ਕੁਛ ਕੁ ਖਾਲੀ ਜਿਹੜੀ ਜ਼ਮੀਨ ਪਈ ਸੀ ਉੱਥੇ ਅੱਗ ਲੱਗ ਗਈ ਸੀ, 2 ਬਿਲਡਿੰਗਾਂ ਵੀ ਸੜ ਕੇ ਸੁਆਹ ਹੋ ਗਈਆਂ ਸੀ, ਅਤੇ ਸਾਰਿਆਂ ਨੂੰ ਐਮਰਜੈਂਸੀ ਅਲਰਟ ਆਇਆ ਸੀ। ਬਹੁਤ ਵਾਰ ਕੀ ਹੁੰਦਾ ਵੀ ਆਪਾਂ ਕਾਰ 'ਚ ਬੈਠੇ ਹਾਂ, ਆਫਿਸ 'ਚ, ਘਰ, ਅਤੇ ਤੁਹਾਨੂੰ ਐਮਰਜੈਂਸੀ ਅਲਰਟ ਆਉਂਦਾ ਵੀ ਆਹ ਜਿਹੜੀ ਵੈਨ ਆ ਮਿਸਿੰਗ ਆ, ਇਹਦੇ 'ਚ ਬੱਚਾ ਸੀ, ਉਹ ਜ਼ਰੂਰ ਚੈੱਕ ਕਰਿਆ ਕਰੋ ਅਤੇ ਐਂ ਨੋਟ ਕਰਿਆ ਕਰੋ, ਉਹਦਾ ਫਾਇਦਾ ਬਹੁਤ ਹੁੰਦਾ। ਆਹ ਦੇਖੋ ਵੀ ਐਮਰਜੈਂਸੀ ਅਲਰਟ ਦੇ ਨਾਲ 2-2.5 ਘੰਟੇ ਦੇ ਵਿੱਚ ਜਿਹੜਾ ਆ ਬੱਚਾ ਉਹ ਬਿਲਕੁਲ ਲਾਗੇ ਹੀ ਜਿਹੜਾ ਆ ਮਿਲ ਗਿਆ। ਜੀ ਬਿਲਕੁਲ। ਸੋ ਪਿਛਲੇ ਕਈ ਦਿਨਾਂ ਦੇ ਵਿੱਚ ਹਰਜੋਤ ਸਿੰਘ ਜੀ ਕੈਨੇਡਾ ਦੇ ਵਿੱਚ ਇੱਦਾਂ ਨਾ ਐਂਬਰ ਅਲਰਟ ਆਏ, ਅਤੇ ਕਈ ਜਿਹੜੇ ਮੂਰਖ ਲੋਕ ਕਹਿੰਦੇ ਵੀ ਰਾਤ ਨੂੰ ਸਾਨੂੰ ਕਿਉਂ ਤੰਗ ਕਰਦੇ ਹੋ, ਵੀ ਐਂਬਰ ਅਲਰਟ ਜਿਹੜੇ ਘੱਲ ਕੇ ਸਾਡੀ ਨੀਂਦ ਜਿਹੜੀ ਖਰਾਬ ਹੋ ਜਾਂਦੀ। ਪਰ ਦੇਖੋ ਇਸ ਦੇ ਕਰਕੇ ਇਹ ਬੜਾ ਵਧੀਆ ਸਿਸਟਮ ਜਿਹੜਾ ਇੱਥੇ ਦਾ ਬਣਿਆ ਹੋਇਆ ਆ, ਇੱਥੇ ਹੋਰ ਕਈ ਮੁਲਕਾਂ ਦੇ ਵਿੱਚ ਇੱਦਾਂ ਜਿਹੜਾ ਯੂਜ਼ ਹੋ ਰਿਹਾ ਆ। ਸੋ ਇਸ ਦੇ ਨਾਲ ਬਹੁਤ ਹੀ ਫਾਇਦਾ ਵੀ ਹੋ ਜਾਂਦਾ ਆ। ਇੱਕ ਵਾਰੀ ਤਾਂ ਆਪਣੇ ਹੀ ਇੱਕ ਜਿਹੜੇ ਪੰਜਾਬੀ ਭਾਈ ਨੇ ਇੱਕ ਯੂਬਾ ਸਿਟੀ ਦੇ ਵਿੱਚ, ਉਦੋਂ ਉਹਨਾਂ ਨੂੰ ਐਂਬਰ ਅਲਰਟ ਆਇਆ, ਉਹਨਾਂ ਨੇ ਉਹ ਗੱਡੀ ਦਾ ਜਦੋਂ ਲਾਇਸੈਂਸ ਪਲੇਟ ਪੜ੍ਹੀ ਸੀਗੀ ਤਾਂ ਉਹਦੇ ਮਗਰ ਗੱਡੀ ਜਿਹੜੀ ਦੂਰੋਂ ਲਾਈ ਰੱਖੀ, ਅਤੇ ਨਾਲ ਹੀ 911 ਨੂੰ ਕਾਲ ਕਰਕੇ ਉਸ ਜਿਹੜਾ ਬੱਚਾ ਕੋਈ ਅਗਵਾ ਹੋ ਰਿਹਾ ਸੀਗਾ ਉਸ ਨੂੰ ਨਾਲ ਦੇ ਨਾਲ ਜਿਹੜਾ ਉਹਨਾਂ ਨੇ ਬਚਾ ਲਿਆ ਸੀਗਾ। ਸੋ ਉਹਨਾਂ ਨੂੰ ਲੱਭਣ ਦੇ ਵਿੱਚ ਜਿਹੜੀ ਸ਼ਨਾਖਤ ਕੀਤੀ। ਸੋ ਧਿਆਨ ਜ਼ਰੂਰ ਦਿਆ ਕਰੋ। ਕਈ ਵਾਰੀ ਆਪਾਂ ਐਂਬਰ ਅਲਰਟ ਨੂੰ ਅਜਾਈ ਜਿਹੜਾ ਆ ਉਹ ਜਾਣ ਦਿੰਦੇ ਆ, ਧਿਆਨ ਨਾਲ ਪੜ੍ਹਦੇ ਵੀ ਨਹੀਂ ਆ, ਪਰ ਥੋੜ੍ਹੀ ਜਿਹੀ ਡਿਸਕ੍ਰਿਪਸ਼ਨ ਜਿਹੜੀ ਜ਼ਰੂਰ ਪੜ੍ਹ ਲੈਣੀ ਚਾਹੀਦੀ ਆ। ਕਿਸੇ ਪਰਿਵਾਰ ਦਾ ਜਿਹੜਾ ਜੀ ਇੱਦਾਂ ਗਵਾਚਾ ਆ ਉਹ ਉਹਨਾਂ ਦੇ ਨਾਲ ਦੁਬਾਰਾ ਮਿਲ ਸਕਦਾ ਆ। ਹਾਂਜੀ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਦੇ ਆ, ਸੈਨ ਹੋਜ਼ੇ ਦੇ ਵਿੱਚ ਇੱਕ ਵਾਰੀ ਫੇਰ ਜਿਹੜਾ ਹਿੱਟ ਐਂਡ ਰਨ ਦਾ ਕੇਸ ਆ ਉਹ ਸਾਹਮਣੇ ਆਇਆ ਆ। ਇਸ ਵਾਰ ਇੱਕ SUV ਨੇ ਜਿਹੜਾ ਬਾਈਸਾਈਕਲਿਸਟ ਸੀਗਾ ਜਿਹੜਾ ਸਾਈਕਲ ਦੇ ਉੱਤੇ ਜਾ ਰਿਹਾ ਸੀ, ਉਸ ਦੇ ਵਿੱਚ ਟੱਕਰ ਮਾਰੀ। 2 ਬਾਈਸਾਈਕਲਿਸਟ ਦੇ ਵਿੱਚ ਟੱਕਰ ਮਾਰੀ। ਇਹ ਕੱਲ੍ਹ ਦੀ ਸਵੇਰੇ ਘਟਨਾ ਵਾਪਰੀ, ਜਿਸ ਦੇ ਕਰਕੇ ਇੱਕ ਬਾਈਸਾਈਕਲਿਸਟ ਜਿਹੜਾ ਉੱਥੇ ਹੀ ਮਾਰਿਆ ਗਿਆ, ਅਤੇ ਇੱਕ ਰਾਈਟ ਨਾਓ ਬਹੁਤ ਹੀ ਬੁਰੀ ਤਰ੍ਹਾਂ ਜਿਹੜਾ ਜ਼ਖਮੀ ਆ, ਅਤੇ ਉਹ ਜ਼ੇਰੇ ਇਲਾਜ ਆ, ਅਤੇ ਲਾਈਫ ਥ੍ਰੈਟਨਿੰਗ ਮੌਤ ਦੇ ਮੂੰਹ ਦੇ ਵਿੱਚ ਜਿਹੜਾ ਇੱਕ ਹਿਸਾਬ ਦੇ ਨਾਲ ਉਹ ਪਿਆ ਹੋਇਆ ਆ। ਹੋਪਫੁਲੀ ਜਿਹੜਾ ਆ ਉਸ ਦਾ ਇਲਾਜ ਜਿਹੜਾ ਉਹ ਠੀਕ ਹੋ ਸਕੇ। ਤਕਰੀਬਨ ਕੱਲ੍ਹ ਕਹਿੰਦੇ ਆ 7:45 ਵਜੇ ਤੜਕੇ ਇਹ ਘਟਨਾ ਜਿਹੜੀ ਵਾਪਰੀ, ਹਾਦਸਾ ਹੋਇਆ ਕੈਪੀਟਲ ਐਕਸਪ੍ਰੈਸਵੇ ਅਤੇ ਵਿਸਟਾ ਪਾਰਕ ਡਰਾਈਵ ਦੇ ਲਾਗੇ ਜਿਹੜਾ ਇਹ ਕੋਲੀਜਨ ਆ ਉਹ ਹੋਇਆ ਸੀਗਾ। SUV ਜਿਹੜੀ ਕਹਿੰਦੇ ਇੱਕ ਔਰਤ ਜਿਹੜੀ ਉਹ ਚਲਾ ਰਹੀ ਸੀ, ਅਤੇ ਬਾਅਦ ਦੇ ਵਿੱਚ ਸੀਨ ਦੇ ਉੱਤੇ ਜਿਹੜੀ ਉਹ ਰਹੀ, ਅਤੇ ਬਾਅਦ ਦੇ ਵਿੱਚ ਅਥਾਰਟੀਜ਼ ਦੇ ਨਾਲ ਕੋਆਪਰੇਟ ਵੀ ਜਿਹੜਾ ਉੱਦਾਂ ਕਹਿੰਦੇ ਆ ਉਸਨੇ ਕੀਤਾ ਆ। ਜੇ ਕੋਈ ਉਸਦੀ ਤਸਵੀਰ ਦੇਖੇ ਤਾਂ ਸਾਈਕਲ ਦੇ ਪੂਰੀ ਤਰ੍ਹਾਂ ਜਿਹੜੇ ਚਿਥੜੇ ਆ ਉਹ ਉੱਡੇ ਹੋਏ ਸੀਗੇ। ਸੋ ਕਈ ਵਾਰੀ ਹਰਜੋਤ ਸਿੰਘ ਜੀ ਇਹ ਅਕਸਰ ਹੀ ਇਹ ਹਰ ਘਰ ਦੀ ਇੱਕ ਕਹਾਣੀ ਇਹ ਬਣ ਚੁੱਕੀ ਹੋਈ ਆ ਵੀ ਸਾਰੇ ਕੁ ਜਾਣਾ 5-10 ਮਿੰਟ ਲੇਟ ਹੋ ਰਿਹਾ ਹੁੰਦਾ ਆ, ਅਤੇ ਉਹਦੇ ਕਰਕੇ ਫਿਰ ਬੰਦਾ ਕਾਹਲੀ ਕਰਦਾ ਆ, ਅਤੇ ਜੇ ਆਪ ਨਹੀਂ ਕਰ ਰਿਹਾ ਹੁੰਦਾ ਤਾਂ ਕੋਈ ਹੋਰ ਕਾਹਲੀ ਕਰ ਰਿਹਾ ਹੁੰਦਾ, ਅਤੇ ਉਸੇ ਚੱਕਰ ਦੇ ਵਿੱਚ ਇਹ ਘਟਨਾਵਾਂ ਜਿਹੜੀਆਂ ਇੱਦਾਂ ਦੇ ਹਾਦਸੇ ਜਿਹੜੇ ਉਹ ਵਾਪਰ ਜਾਂਦੇ ਆ। ਆਲਰੇਡੀ ਜਿਹੜੇ ਹਰਜੋਤ ਸਿੰਘ ਜੀ ਇਹ ਦੇਖਿਆ ਗਿਆ ਵੀ ਜਿਹੜੀ ਖਾਸ ਕਰਕੇ ਸੈਨ ਹੋਜ਼ੇ ਦੇ ਵਿੱਚ ਇੱਥੇ ਪੈਡੈਸਟਰੀਅਨਸ ਦੀਆਂ ਬਹੁਤ ਮੌਤਾਂ ਜਿਹੜੀਆਂ ਇਸ ਸਾਲ ਦੇ ਵਿੱਚ ਆਲਰੇਡੀ ਉਹ ਹੋ ਚੁੱਕੀਆਂ ਨੇ। ਇਸੇ ਤਰੀਕੇ ਦੇ ਨਾਲ ਗੱਡੀਆਂ ਨੇ ਉਹਨਾਂ ਦੇ ਨਾਲ ਟੱਕਰ
ਮਾਰ ਕੇ। ਜੀ ਅਗਲੀ ਖਬਰ ਚਲੀਏ ਜਿਹੜੀ ਵਾਸ਼ਿੰਗਟਨ ਡੀਸੀ ਤੋਂ ਆ ਰਹੀ ਆ। ਵਾਸ਼ਿੰਗਟਨ ਡੀਸੀ ਦੇ ਵਿੱਚ ਡਿਪਾਰਟਮੈਂਟ ਆਫ ਇੰਟੀਰੀਅਰ ਜਿਹੜੀ ਹੈਗੀ ਆ, ਬਿਊਰੋ ਆਫ ਲੈਂਡ ਮੈਨੇਜਮੈਂਟ, ਇਹ ਕਹਿੰਦੇ ਆ ਵੀ ਆਪਣਾ ਲਗਭਗ ਸਾਰਾ ਹੀ ਆਫਿਸ ਵਾਸ਼ਿੰਗਟਨ ਡੀਸੀ ਤੋਂ ਮੂਵ ਕਰ ਰਹੇ ਹੈਗੇ ਆ। ਨਵਾਂ ਆਫਿਸ ਗ੍ਰੈਂਡ ਜੰਕਸ਼ਨ ਕੋਲੋਰਾਡੋ ਦੇ ਵਿੱਚ ਹੋਵੇਗਾ, ਜਿਹਦੇ ਨਾਲ 300 ਦੇ ਕਰੀਬ ਜਿਹੜੇ ਇੰਪਲਾਈਜ਼ ਇੰਟੀਰੀਅਰ ਡਿਪਾਰਟਮੈਂਟ ਏਜੰਸੀ ਦੇ ਉਹਨਾਂ ਦੇ ਵਿੱਚ ਬਹੁਤ ਸਾਰੇ ਕਹਿੰਦੇ ਟੌਪ ਦੇ ਮੈਨੇਜਰਸ ਹੈਗੇ ਆ, ਉਹਨਾਂ ਨੂੰ ਉੱਥੋਂ ਮੂਵ ਹੋਣਾ ਪਵੇਗਾ। ਐਗਰੀਕਲਚਰ ਸੈਕਟਰੀ ਸੋਨੀ ਪਰਡਿਊ ਨੇ ਇਹ ਵੀ ਸਮਰ ਦੇ ਵਿੱਚ ਪਲਾਨ ਕੀਤਾ ਹੈ ਵੀ ਜਿਹੜੀਆਂ 550 ਦੇ ਕਰੀਬ ਜਿਹੜੀਆਂ ਜੌਬਸ ਹੈਗੀਆਂ ਦੋਨੋਂ ਹੀ ਡਿਪਾਰਟਮੈਂਟ ਆਫ ਸਾਇੰਟੀਫਿਕ ਏਜੰਸੀਜ਼ ਦੇ ਵਿੱਚ ਉਹ ਕੈਂਸਸ ਸਿਟੀ ਦੇ ਵਿੱਚ ਮੂਵ ਕੀਤੀਆਂ ਜਾਣ। ਤੇ ਵਾਈਟ ਹਾਊਸ ਇਹ ਵੀ ਟਰਾਈ ਕਰ ਰਿਹਾ, ਕਹਿੰਦੇ ਜਿਹੜੇ ਆਫਿਸ ਆਫ ਪਰਸਨਲ ਮੈਨੇਜਮੈਂਟ ਤੇ ਗਵਰਨਮੈਂਟ ਦਾ ਹਿਊਮਨ ਰਿਸੋਰਸਿਸ ਏਜੰਸੀ ਆ, ਉਹਦੇ ਵਿੱਚ ਵੀ ਜਿਹੜੇ ਇੰਪਲਾਈਆਂ ਨੂੰ ਘਾਟਾ ਕੀਤਾ ਜਾਵੇ। ਕਹਿੰਦੇ ਹੋ ਸਕਦਾ 150 ਤੋਂ ਵੱਧ ਇੰਪਲਾਈ ਜਿਹੜੇ ਆ ਉਹਨਾਂ ਨੂੰ ਛੁੱਟੀ ਕਰ ਦਿੱਤੀ ਜਾਵੇ। ਜੀ ਅਗਲੀ ਜਿਹੜੀ ਗੱਲ ਕਰਦੇ ਜਾਈਏ, ਕਹਿੰਦੇ ਇਸ ਟਾਈਮ ਅਮਰੀਕਾ ਦਾ ਜਿਹੜਾ ਬਜਟ ਆ, ਜਿਹੜਾ ਸੋਚਿਆ ਜਾ ਰਿਹਾ ਸੀਗਾ ਵੀ ਅਕਤੂਬਰ ਤੱਕ ਚੱਲੇਗਾ, ਉਹ ਇੱਦਾਂ ਲੱਗ ਰਿਹਾ ਵੀ ਉਸ ਤੋਂ ਪਹਿਲਾਂ ਹੀ ਖਤਮ ਹੋ ਜਾਵੇਗਾ। ਆਲਰੇਡੀ ਹਾਊਸ ਸਪੀਕਰ ਨੈਂਸੀ ਪਲੋਸੀ ਤੇ ਟ੍ਰੈਜਰੀ ਸੈਕਟਰੀ ਸਟੀਵਨ ਮਨੂਚਿਨ ਜਿਹੜੇ ਆ, ਉਹਨਾਂ ਦੀ ਆਪਸ ਦੇ ਵਿੱਚ ਗੱਲਾਂ ਬਾਤਾਂ ਆ ਉਹ ਚੱਲ ਰਹੀਆਂ ਆ। ਇਹਨਾਂ ਪਹਿਲੋਂ ਤਾਂ ਜਿਹੜੇ ਟ੍ਰੈਜਰੀ ਸੈਕਟਰੀ ਆ ਸਟੀਵਨ ਮਨੂਚਿਨ, ਉਹਨਾਂ ਨੇ ਕਿਹਾ ਵੀ ਲੱਗਦਾ ਹੈ ਵੀ ਜਿਹੜੀ ਡੈਟ ਸੀਲਿੰਗ ਤੇ ਬਜਟ ਡੀਲ ਆ ਉਹ ਆਲਮੋਸਟ ਤੈਅ ਹੋਣ ਦੇ ਕਗਾਰ ਦੇ ਉੱਤੇ ਆ। ਤੇ ਜਿੱਦਾਂ ਹੀ ਉਹਨਾਂ ਨੇ ਕੱਲ੍ਹ ਦੱਸਿਆ, ਤੇ ਪਰ ਨਾਲ ਹੀ ਕਹਿੰਦੇ ਹੁਣ ਨੈਂਸੀ ਪਲੋਸੀ ਨੇ ਇੱਕ ਨਵਾਂ ਬਿਆਨ ਦੇ ਕੇ ਇਹ ਸਾਰੀ ਜਿਹੜੀ ਹੋਈ ਗੱਲਬਾਤ ਆ ਉਸ ਨੂੰ ਸ਼ਸ਼ੋਪਨ ਦੇ ਵਿੱਚ ਕਹਿੰਦੇ ਸ਼ਾਇਦ ਪਾ ਦਿੱਤਾ ਆ। ਤੇ ਵਾਈਟ ਹਾਊਸ ਦਾ ਇੱਕ ਜਿਹੜਾ ਫਾਲ ਬੈਕ ਪਲਾਨ ਸੀਗਾ ਵੀ ਕਾਂਗਰਸ ਜਿਹੜੀ ਆ ਉਹ ਡੈਟ ਸੀਲਿੰਗ ਨੂੰ ਰੇਜ਼ ਕਰ ਦੇਵੇਗੀ, ਉਸ ਨੂੰ ਉਸ ਤੋਂ ਸ਼ਾਇਦ ਜਿਹੜੇ ਉਹ ਪਿੱਛੇ ਹਟ ਰਹੇ ਨੇ। ਤੇ ਹੁਣ ਉਸ ਨੂੰ ਲੈ ਕੇ ਇੱਕ ਚਿੰਤਾ ਜਿਹੜੀ ਆ ਵਾਈਟ ਹਾਊਸ ਦੇ ਲਈ ਬਣੀ ਹੋਈ ਆ। ਵਾਈਟ ਹਾਊਸ ਦੇ ਵਿੱਚ ਆਉਣ ਤੋਂ ਪਹਿਲਾਂ ਜਿਹੜੇ ਡੋਨਲਡ ਟਰੰਪ ਆ, ਉਹਨਾਂ ਨੇ ਇਹੀ ਆਖਿਆ ਸੀਗਾ ਵੀ ਡੈਟ ਬਹੁਤ ਜ਼ਿਆਦਾ ਵੱਧ ਰਿਹਾ ਆ, ਆਪਾਂ ਡੈਟ ਨੂੰ ਘਟਾਉਣਾ ਆ। ਪਰ ਹਰ ਸਾਲ ਬਾਕੀਆਂ ਦੇ ਵਾਂਗੂ ਇਹ ਵੀ ਡੈਟ ਸੀਲਿੰਗਾਂ ਨੂੰ ਜਿਹੜੇ ਤਾਂ ਦੀ ਤਾਂ ਜਿਹੜੇ ਆ ਉਹ ਕਰੀ ਜਾ ਰਹੇ ਆ। ਲਗਾਤਾਰ ਅਮਰੀਕਾ ਦੇ ਸਿਰ ਜਿਹੜਾ ਕਰਜ਼ਾ ਆ ਉਹ ਵੱਧ ਰਿਹਾ ਆ, ਜਦ ਕਿ ਇਹਨਾਂ ਨੇ ਆਪਣੇ ਇੱਕ ਮੇਨ ਇਸ਼ੂਜ਼ ਦੇ ਵਿੱਚੋਂ ਰੱਖਿਆ ਹੋਇਆ ਸੀਗਾ ਵੀ ਆਪਾਂ ਅਮਰੀਕਾ ਦਾ ਡੈਟ ਜਿਹੜਾ ਆ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਘਟਾਉਣਾ ਆ। ਰਾਸ਼ਟਰਪਤੀ ਟਰੰਪ ਦੇ ਆਉਣ ਤੋਂ ਬਾਅਦ ਦੇ ਵਿੱਚ ਵੀ ਕਈ ਬਿਲੀਅਨ ਡਾਲਰ ਜਿਹੜਾ ਆਲਰੇਡੀ ਅਮਰੀਕਾ ਦੇ ਉੱਤੇ ਡੈਟ ਉਹ ਵੱਧ ਚੁੱਕਾ ਆ। ਜੀ ਅਗਲੀ ਖਬਰ ਬਾਅਦ ਚਲੀਏ, ਜਿਹੜੀ ਵੈਸਟ ਨਾਈਲ ਵਾਇਰਸ ਹੈਗਾ ਆ, ਉਹ ਕਹਿੰਦੇ ਵੀ ਫ੍ਰਿਜ਼ਨੋ ਕਾਉਂਟੀ ਦੇ ਵਿੱਚ ਫੈਲ ਸਕਦਾ ਹੈਗਾ। ਫ੍ਰਿਜ਼ਨੋ ਕਾਉਂਟੀ ਦੇ ਵਿੱਚ 46 ਦੇ ਕਰੀਬ ਕਹਿੰਦੇ ਜਿਹੜੇ ਮੱਛਰ ਆ ਡਿਫਰੈਂਟ ਕੈਟਾਗਰੀਜ਼ ਦੇ, ਜਿਨ੍ਹਾਂ ਦੇ ਕੋਲ ਬਹੁਤ ਜ਼ਿਆਦਾ ਸੀਰੀਅਸ ਵਾਇਰਸਿਸ ਹੈਗੀਆਂ ਆ, ਉਹ ਫਾਈਂਡ ਕੀਤੇ ਗਏ ਹੈਗੇ ਆ। 2004 ਦੇ ਵਿੱਚ ਫ੍ਰਿਜ਼ਨੋ ਕਾਉਂਟੀ ਦੇ ਵਿੱਚ ਵੈਸਟ ਨਾਈਲ ਵਾਇਰਸ ਜਿਹੜਾ ਅਰਾਈਵ ਹੋਇਆ ਸੀ, ਤੇ ਉਹ ਤੋਂ ਬਾਅਦ ਜਿਹੜਾ ਮੋਸਕੀਟੋ ਅਵੇਟਮੈਂਟ ਵੀ ਕੀਤੀ ਸੀ, ਉੱਥੇ ਸਪਰੇਅ ਵਗੈਰਾ ਵੀ ਕਰਦੇ ਹੈਗੇ ਆ। ਪਰ ਇੱਕ ਵਾਰੀ ਫਿਰ ਉਹਨਾਂ ਜਿਹੜੀ ਹੈਲਥ ਡਿਪਾਰਟਮੈਂਟ ਆ ਉਹਦੇ ਵੱਲੋਂ ਜਿਹੜਾ ਅਲਰਟ ਜਾਰੀ ਕੀਤਾ ਗਿਆ ਆ ਵੀ ਲੋਕ ਜਿਹੜਾ ਜਰਾ ਧਿਆਨ ਰੱਖਣ, ਕਿਉਂਕਿ ਇੱਕ ਵਾਰ ਫਿਰ ਫ੍ਰਿਜ਼ਨੋ ਏਰੀਏ ਦੇ ਵਿੱਚ ਜਿਹੜੇ ਮੋਸਕੀਟੋਜ਼ ਹੈਗੇ ਆ, ਮੱਛਰ ਆ, ਉਹ ਜਿਹੜੀ ਵਾਇਰਸ ਦੇ ਨਾਲ ਜਿਹੜੇ ਇਨਫੈਕਟਡ ਆ ਉਹ ਆਏ ਹੋਏ ਹੈਗੇ ਆ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ, ਬੇ ਏਰੀਏ ਦੇ ਸਾਊਥ ਬੇ ਸਿਟੀਜ਼ ਦੀ ਹੋਮਲੈਸ ਪਾਪੂਲੇਸ਼ਨ ਦੀ ਇੱਕ ਰਿਪੋਰਟ ਜਿਹੜੀ ਆ ਉਹ ਸਾਹਮਣੇ ਆਈ ਆ। ਹੋਮਲੈਸਨੈਸ ਲਗਾਤਾਰ ਸੈਂਟਾ ਕਲਾਰਾ ਕਾਉਂਟੀ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਉਹ ਵੱਧ ਰਹੀ ਆ। ਲਗਾਤਾਰ ਜਿੱਦਾਂ ਵੀ ਹੁਣ ਤੁਸੀਂ ਫਰੀਵੇਜ਼ ਦੇ ਉੱਤੇ ਜਾਂਦੇ ਹੋ ਜਾਂ ਹੋਰ ਕਈ ਥਾਵਾਂ ਦੇ ਉੱਤੋਂ ਦੀ ਬੇ ਏਰੀਏ ਦੇ ਵਿੱਚ ਜਿਹੜੇ ਲੋਕ ਰਹਿੰਦੇ ਉਹ ਲੰਘਦੇ ਨੇ, ਉਹ ਦੇਖ ਰਹੇ ਆ ਵੀ ਥਾਂ ਥਾਂ ਦੇ ਉੱਤੇ ਜਿਹੜੇ ਤੰਬੂ ਆ ਉਹ ਲੱਗੇ ਹੋਏ ਨੇ, ਜਿਹੜੀਆਂ ਨੀਲੀਆਂ ਟਾਟ ਸ਼ੀਟਸ ਆ ਉਹ ਤੁਹਾਨੂੰ ਦੇਖਣ ਨੂੰ ਜਿਹੜੀਆਂ ਮਿਲ ਰਹੀਆਂ ਹੋਣਗੀਆਂ। ਕਈ ਥਾਵਾਂ ਦੇ ਉੱਤੇ ਬਹੁਤ ਜ਼ਿਆਦਾ ਗੰਦ ਪਿਆ ਆ। ਸਿਟੀ ਵਾਲੇ ਬੜੀ ਟਰਾਈ ਕਰਦੇ ਨੇ ਕਈ ਵਾਰੀ ਉਹਨਾਂ ਨੂੰ ਕਲੀਨ ਅਪ ਕਰਨ ਦੀ, ਉੱਥੋਂ ਉਹਨਾਂ ਨੂੰ ਖਦੇੜਨ ਦੇ ਲਈ, ਪਰ ਮੁੜ ਕੇ ਦੁਬਾਰਾ ਉੱਥੇ ਆ ਕੇ ਉਸੇ ਤਰੀਕੇ ਦੇ ਨਾਲ ਆ ਕੇ ਬਹਿ ਜਾਂਦੇ ਨੇ। 2019 ਦੇ ਇਹ ਆંકੜਿਆਂ ਦੇ ਮੁਤਾਬਕ ਬਹੁਤ ਜ਼ਿਆਦਾ ਜਿਹੜਾ ਹੋਮਲੈਸਨੈਸ ਦੇ ਵਿੱਚ ਜੰਪ ਦੇਖਿਆ ਗਿਆ ਆ। ਜਿਹੜਾ ਸਨੀਵੇਲ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੇ ਹੋਮਲੈਸਨੈਸ ਜਿਹੜੀ ਉਹ ਵਧੀ ਆ, 147% ਜਿਹੜਾ ਵਾਧਾ ਆ ਪਿਛਲੇ ਸਾਲ ਦੇ ਨਾਲੋਂ ਹੋਇਆ ਆ। ਦੂਜੇ ਨੰਬਰ ਦੇ ਉੱਤੇ ਮਿਲਪੀਟਸ ਜਿਹੜਾ ਸ਼ਹਿਰ ਆ ਉਹ ਰਿਹਾ ਆ, ਜਿਸ 'ਤੇ ਤਕਰੀਬਨ 90% ਜਿਹੜਾ ਹੋਮਲੈਸਨੈਸ ਵਧੀ ਆ। ਫਿਰ ਮਾਊਂਟੇਨ ਵਿਊ ਦੇ ਵਿੱਚ 46% ਜਿਹੜੀ ਆ
ਉਹ ਜਿਹੜੀ ਉਹ ਵਧੀ ਆ ਹੋਮਲੈਸਨੈਸ, ਜਦ ਕਿ ਮੋਰਗਨ ਹਿੱਲ ਦੇ ਵਿੱਚ 71% ਹੋਮਲੈਸਨੈਸ ਜਿਹੜੀ ਉਹ ਡਾਊਨ ਗਈ ਆ। ਇੱਕ ਇਸ ਦੇ ਵਿੱਚ ਹਰਜੋਤ ਸਿੰਘ ਜੀ ਵੱਡਾ ਕਾਰਨ ਇਹ ਵੀ ਆਪਾਂ ਕਹਿ ਸਕਦੇ, ਇੱਕ ਤਾਂ ਚਲੋ ਜਿਹੜੇ ਹੋਮਲੈਸ ਸੀਗੇ ਤੇ ਹੁਣ ਲਗਾਤਾਰ ਮਹਿੰਗਾ ਹੋ ਰਿਹਾ ਜਿਹੜਾ ਇੱਥੇ ਰਹਿਣ ਬਸੇਰਾ ਬੇ ਏਰੀਏ ਦੇ ਵਿੱਚ। ਜਿਹੜੇ ਆਲਰੇਡੀ ਕਗਾਰ ਦੇ ਉੱਤੇ ਸੀਗੇ, ਜਿਹੜੇ ਮਸਾਂ ਹੀ ਪਹਿਲੋਂ ਅਫੋਰਡ ਕਰ ਰਹੇ ਸੀਗੇ, ਤੇ ਹੁਣ ਜਿੱਦਾਂ ਹੀ ਉਹਨਾਂ ਦੀ ਰੀਚ ਤੋਂ ਬਾਹਰ ਹੋਇਆ ਉਹਨਾਂ ਨੂੰ ਘਰੋਂ ਬੇਘਰ ਵੀ ਜਿਹੜਾ ਹੋਣਾ ਪਿਆ। ਤੇ ਬਾਅਦ ਦੇ ਵਿੱਚ ਫਿਰ ਐਸੇ ਜਿਹੜੇ ਉਹ ਇੱਕ ਡਾਊਨਵਰਡ ਸਪਾਇਰਲ ਇੰਨਾ ਕੁ ਜ਼ਿਆਦਾ ਭੈੜਾ ਹੁੰਦਾ ਆ ਵੀ ਬੰਦਾ ਜਿਹੜਾ ਆ ਉਹ ਕਿਸੇ ਪਾਸੇ ਜੋਗਾ ਵੀ ਨਹੀਂ ਰਹਿੰਦਾ ਤੇ ਹੋਮਲੈਸਨੈਸ ਹੋ ਜਾਂਦਾ ਆ। ਕਈਆਂ ਦੇ ਉੱਤੇ ਕੁਛ ਜਿੱਦਾਂ ਆਪਾਂ ਗੱਲ ਹਰਜੋਤ ਸਿੰਘ ਜੀ ਕਰਦੇ ਆ, ਬੜੇ ਲੋਕ ਕਹਿੰਦੇ ਨੇ ਵੀ ਇਹ ਝੱਟ ਵੀ ਇਹ ਕੰਮ ਕਰ ਲੈਣ, ਕਈ ਵਾਰੀ ਕੰਮ ਹੀ ਨਹੀਂ ਇਹਨਾਂ ਨੂੰ ਜਿਹੜਾ ਦਿੱਤਾ ਜਾਂਦਾ। ਹੁਣ ਮੰਨ ਲਓ ਕਿਸੇ ਦੇ ਉੱਤੇ ਮੈਰੂਆਨਾ ਵਾਲੀ ਫੈਲਨੀ ਆ, ਚਾਹੇ ਥੋੜ੍ਹੀ ਆ, ਬਹੁਤ ਸਾਰੇ ਲੋਕ ਉਸ ਨੂੰ ਜਿਹੜਾ ਉਹ ਹਾਇਰ ਨਹੀਂ ਕਰਨਗੇ ਤੇ ਫਿਰ ਲਗਾਤਾਰ ਜਿਹੜਾ ਉਸ ਦਾ ਡਾਊਨ ਕੰਮ ਜਾਈ ਜਾਂਦਾ ਆ। ਕੋਈ ਘਰੋਂ ਬੇਘਰ ਹੋ ਗਿਆ, ਉਸ ਨੂੰ ਇਹ ਨਹੀਂ ਸਮਝ ਆ ਰਹੀ ਵੀ ਉਹਨੇ ਰਹਿਣਾ ਕਿੱਦਾਂ ਕਰਨਾ ਆ, ਫਿਰ ਉਹ ਹੌਲੀ ਹੌਲੀ ਉਹ ਕੰਮ ਤੋਂ ਵੀ ਉਸ ਦਾ ਰਹਿ ਜਾਂਦਾ ਆ, ਆਉਣਾ ਜਾਣਾ ਜਿਹੜਾ ਉਹ ਹਟ ਜਾਂਦਾ ਆ। ਬਾਕੀ ਹੁਣ ਕਾਰ ਅਫੋਰਡ ਕਰਨੀ ਤਾਂ ਸੌਖੀ ਆਲਰੇਡੀ ਨਹੀਂ ਹੈਗੀ, ਸਭ ਨੂੰ ਹੀ ਪਤਾ ਆ। ਸੋ ਇਹ ਲਗਾਤਾਰ ਡਾਊਨਵਰਡ ਸਪਾਇਰਲ ਜਿਹੜਾ ਉਹ ਵੱਧਦਾ ਜਾਂਦਾ ਆ। ਸੋ ਇਹ ਹੋਮਲੈਸਨੈਸ ਇੱਕ ਮਹਿੰਗਾਈ ਦੇ ਕਰਕੇ ਵੀ ਇੱਕ ਕਾਰਨ ਜਿਹੜਾ ਉਹ ਵਧਿਆ ਆ। ਬਾਕੀ ਇਹ ਵੀ ਹਰਜੋਤ ਸਿੰਘ ਜੀ ਦੇਖਿਆ ਗਿਆ ਆ, ਬਹੁਤ ਸਾਰੇ ਜਿਹੜੇ ਸ਼ਹਿਰ ਆ ਉਹ ਇਹਨਾਂ ਨੂੰ 1 ਵੇ ਟਿਕਟਾਂ ਦੇ ਕੇ ਹੋਮਲੈਸ ਬੰਦਿਆਂ ਨੂੰ ਜਿਹੜੇ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਜਿਹੜੇ ਉਹ ਤੋਰ ਦਿੰਦੇ ਨੇ ਵੀ ਉਧਰ 1 ਵੇ ਟਿਕਟ ਦੇਤੀ ਆ ਵੀ ਤੁਸੀਂ ਜਾਓ, ਉੱਥੇ ਜਾ ਕੇ ਤੇ ਆਪਣਾ ਜਿਹੜਾ ਆ ਗੁਜ਼ਰ ਬਸਰ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕਰ ਲਓ। ਸੋ ਇਹਦੇ ਕਰਕੇ ਵੀ ਹੋਮਲੈਸਨੈਸ ਬਹੁਤ ਜ਼ਿਆਦਾ ਜਿਹੜੀ ਲਗਾਤਾਰ ਵੱਧ ਰਹੀ ਆ। ਇਸ ਦਾ ਕੋਈ ਸੋਲਿਊਸ਼ਨ ਅਜੇ ਤੱਕ ਇੱਥੋਂ ਦੇ ਲੋਕਲ ਜਿੰਨੀਆਂ ਚਾਹੇ ਸਿਟੀ ਕੌਂਸਲਸ ਆ ਚਾਹੇ ਸਟੇਟ ਵਾਲੇ ਆ, ਹਰ ਇੱਕ ਦੇ ਕੋਲ ਕੋਈ ਸੋਲਿਊਸ਼ਨ ਅਜੇ ਤੱਕ ਲੱਭ ਨਹੀਂ ਰਿਹਾ ਤੇ ਲਗਾਤਾਰ ਹੋਮਲੈਸਨੈਸ ਜਿਹੜੀ ਉਹ ਵੱਧ ਰਹੀ ਆ। ਉਹਦੇ ਨਾਲ ਇਹ ਹੋ ਰਿਹਾ ਹਰਜੋਤ ਸਿੰਘ ਜੀ, ਸੜਕਾਂ ਦੇ ਉੱਤੇ ਸਰਿੰਜਾਂ ਵਾਲੇ ਤੇ ਇੱਦਾਂ ਦੇ ਗੰਦ ਜਿਹੜਾ ਆ ਉਹ ਲਗਾਤਾਰ ਵੱਧ ਫੈਲਦਾ ਜਾ ਰਿਹਾ ਆ ਜੀ। ਅਗਲੀ ਖਬਰ ਜਿਹੜੀ ਫ੍ਰਿਜਨੋ ਤੋਂ ਆ ਰਹੀ ਆ, ਫ੍ਰਿਜਨੋ ਦੇ ਵਿੱਚ ਪਿਛਲੇ ਕੁਝ ਮਹੀਨਿਆਂ ਤੋਂ ਕਹਿੰਦੇ ਗੈਂਗ ਵਾਇਲੈਂਸ ਬਹੁਤ ਜ਼ਿਆਦਾ ਵਧੀ ਹੋਈ ਸੀ। ਕਿੰਨੀਆਂ ਜ਼ਿਆਦਾ ਹਰ ਰੋਜ਼ ਜਿਹੜੀਆਂ ਆ ਸ਼ੂਟਿੰਗਸ ਫ੍ਰਿਜਨੋ ਏਰੀਏ 'ਚ ਹੁੰਦੀਆਂ ਹੈਗੀਆਂ। ਪਿਛਲੇ ਕੁਝ ਹਫ਼ਤਿਆਂ ਦੇ ਵਿੱਚ ਇੱਕ 5 ਸਾਲਾਂ ਦਾ ਜਿਹੜਾ ਓਲਡ ਬੱਚਾ ਆ, ਬੇਬੀ ਬॉय ਸੀ, ਉਹਨੂੰ ਚੈਸਟ ਦੇ ਵਿੱਚ ਸ਼ਾਟ ਕੀਤਾ ਗਿਆ ਸੀ। ਉਸ ਤੋਂ ਬਾਅਦ ਇੱਕ 10 ਸਾਲਾਂ ਦੇ ਓਲਡ ਬੇਬੀ ਨੂੰ ਵੀ ਸ਼ਾਟ ਕੀਤਾ ਗਿਆ ਸੀ, ਜੋ ਕਿ ਬਾਅਦ ਦੇ ਵਿੱਚ ਸਰਵਾਈਵ ਕਰ ਗਏ। ਤੇ ਇਸ ਨੂੰ ਦੇਖਦੇ ਹੋਏ ਫ੍ਰਿਜਨੋ ਦੇ ਵਿੱਚ ਜਿਹੜੀ ਫ੍ਰਿਜਨੋ ਦੀ ਪੁਲਿਸ ਤੇ FBI ਉਹਨਾਂ ਨੇ ਪੂਰਾ ਸਵੀਪ ਆਊਟ ਕੀਤਾ ਤੇ ਜਿਹੜੇ ਆ ਹੁਣ ਉਹਨਾਂ ਨੇ 40 ਦੇ ਕਰੀਬ ਜਿਹੜੇ ਗੈਂਗ ਮੈਂਬਰਸ ਆ ਉਹਨਾਂ ਨੂੰ ਅਰੈਸਟ ਕੀਤਾ ਹੈਗਾ ਆ, ਜਿਨ੍ਹਾਂ ਦੇ ਉੱਤੇ ਉਹਨਾਂ ਤੋਂ ਕਹਿੰਦੇ ਗਨਸ ਵਗੈਰਾ ਵੀ ਸੀਜ਼ ਕੀਤੀਆਂ ਆ, ਫੈਲਨੀ ਚਾਰਜਸ ਲਾਏ ਗਏ ਹੈਗੇ ਆ। ਸੋ ਕਹਿੰਦੇ ਪਈ ਇਹਦੇ ਨਾਲ ਜਿਹੜਾ ਆ ਫ੍ਰਿਜਨੋ ਥੋੜ੍ਹਾ ਆਉਣ ਵਾਲੇ ਸਮੇਂ ਦੇ ਵਿੱਚ ਸੇਫ ਹੋਊਗਾ ਜੀ। ਅਗਲੀ ਜਿਹੜੀ ਆ ਹਰਜੋਤ ਸਿੰਘ ਜੀ ਆਪਾਂ ਖਬਰ ਦੇ ਉੱਤੇ ਨਜ਼ਰ ਮਾਰਦੇ ਹਾਂ। ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਦੇਖੋ ਖਰਚੇ ਤਾਂ ਲਗਾਤਾਰ ਵੱਧ ਰਹੇ, ਆਪਾਂ ਮਹਿੰਗਾਈ ਦੀ ਗੱਲ ਜਿਹੜੀ ਕਰ ਹੀ ਰਹੇ ਸੀਗੇ। ਸੈਕਰਾਮੈਂਟੋ ਦੀ ਜਿਹੜੀ ਸਿਟੀ ਕੌਂਸਲ ਆ ਕਹਿੰਦੇ ਆ ਵੀ ਹੁਣ ਉਹ ਇੱਕ ਹਿਸਾਬ ਨਾਲ ਸੋਚ ਰਹੀ ਆ ਵੀ ਉੱਥੇ ਦੀ ਜਿਹੜੀ ਗਾਰਬੇਜ ਫੀਸ ਆ ਉਸ ਨੂੰ ਵਧਾਇਆ ਜਾ ਸਕਦਾ ਹੈ। ਸੋ 2022 ਜੇ ਅਪਰੂਵ ਹੋ ਜਾਂਦੀ ਹੈ ਤੇ 2022 ਤੋਂ ਜਿਹੜਾ ਇਹਨਾਂ ਦਾ ਇਨਕਰੀਜ਼ ਜਿਹੜਾ ਹੋ ਸਕਦਾ। ਸਟਰੀਟ ਸਵੀਪਿੰਗ ਸਰਵਿਸਿਜ਼ ਜਿਹੜੀਆਂ ਉਸ ਦੇ ਵਿੱਚ ਵੀ ਜਿਹੜਾ ਆ ਕਹਿੰਦੇ ਆ ਵੀ ਵਾਧਾ ਵੈਸੇ ਕੀਤਾ ਜਾਊਗਾ। ਕਹਿੰਦੇ ਵੀ ਜੇ ਤੁਹਾਡੀ ਕੋਲ ਪੈਸੇ ਜ਼ਿਆਦਾ ਲਏ ਜਾਣਗੇ ਤਾਂ ਤੁਹਾਨੂੰ ਸੇਵਾਵਾਂ ਵੀ ਜਿਹੜੀਆਂ ਉਹ ਜਿਹੜੀਆਂ ਸ਼ਾਇਦ ਵਧਾ ਦਿੱਤੀਆਂ ਜਾਣ। ਸੋ ਲੇਬਰ ਕਾਸਟ ਵੀ ਕਹਿੰਦੇ ਵੱਧ ਰਹੇ ਆ, ਸਵੀਪਿੰਗ ਵੀ ਜ਼ਿਆਦਾ ਕਰਨੀ ਪੈਂਦੀ ਆ, ਰੀਸਾਈਕਲਿੰਗ ਕਾਸਟ ਜਿਹੜੇ ਆ ਉਹ ਕਹਿੰਦੇ ਪਹਿਲੋਂ ਜਿੱਦਾਂ ਰੈਵਨਿਊ ਜਨਰੇਟ ਕਰਦੇ ਸੀਗੇ ਹੁਣ ਉਹਦਾ ਉਹ ਕਰ ਨਹੀਂ ਰਹੇ। ਹਰ ਇੱਕ ਚੀਜ਼ ਦਾ ਵੈਸੇ ਖਰਚਾ ਵੱਧ ਰਿਹਾ ਆ, ਇਸੇ ਦੇ ਕਰਕੇ ਜਿਹੜਾ ਉਹ ਹੋ ਰਿਹਾ ਆ। ਸੋ ਕਹਿੰਦੇ ਵੀ ਪਿਛਲੀ ਵਾਰੀ ਜਿਹੜਾ ਵਾਧਾ ਆ 2015 ਦੇ ਵਿੱਚ ਜਿਹੜਾ ਅਪਰੂਵ ਕੀਤਾ ਗਿਆ ਸੀਗਾ ਤੇ ਹੁਣ ਸ਼ਾਇਦ ਜੇ ਅਪਰੂਵ ਹੋ ਜਾਂਦਾ ਆ ਤਾਂ ਫਿਰ 2022 ਤੋਂ ਇਹ ਵਾਧਾ ਜਿਹੜਾ ਆ ਉਹ ਦੇਖਿਆ ਜਾ ਸਕਦਾ ਆ ਜੀ। ਤੇ ਅਗਲੀ ਖਬਰ ਵੱਲ ਚੱਲੀਏ। ਬੇਕਰਸਫੀਲਡ ਦੇ ਵਿੱਚ ਇੱਕ ਬੇਕਰਸਫੀਲਡ ਕਾਲਜ ਨੂੰ ਇੱਕ ਜਿਹੜੀ ਪ੍ਰੈਜ਼ੀਡੈਂਟ ਸੋਨੀਆ ਕ੍ਰਿਸਚੀਆਨਾ ਆ, ਜਿਹੜੀ ਬੇਕਰਸਫੀਲਡ ਕਾਲਜ ਦੇ ਪ੍ਰੈਜ਼ੀਡੈਂਟ, ਉਹਨਾਂ ਨੇ ਦੱਸਿਆ ਵੀ $1 ਮਿਲੀਅਨ ਦੀ ਜਿਹੜੀ ਆ ਡੋਨੇਸ਼ਨ ਆ ਉਹ ਕਿਸੇ ਪਰਿਵਾਰ ਵੱਲੋਂ ਜਿਹੜੀ ਦਿੱਤੀ ਗਈ ਹੈਗੀ ਆ। ਸੋ ਵਧੀਆ ਗੱਲ ਹੈਗੀ। ਉਹਦੇ ਨਾਲ ਉਹ ਕਹਿੰਦੇ ਵੀ ਬੇਕਰਸਫੀਲਡ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜਿਹੜੇ ਆ ਆਟੋਮੇਸ਼ਨ ਇੰਡਸਟਰੀਅਲ ਆਟੋਮੇਸ਼ਨ ਪ੍ਰੋਗਰਾਮਸ ਆ ਉਹ ਸ਼ੁਰੂ ਕਰਨ ਜਾ ਰਹੇ ਹੈਗੇ ਆ, ਜਿਹਦੇ ਨਾਲ
ਲੋਕਾਂ ਨੂੰ ਜਿਹੜਾ ਆ ਫਾਇਦਾ ਹੋਊਗਾ। ਉਹ ਮੈਕਫਰਲੈਂਡ ਦਾ ਜਿਹੜਾ ਹਾਈ ਸਕੂਲ ਹੈਗਾ ਉਹਦੇ ਵਿੱਚ ਵੀ ਉਹ ਪ੍ਰੋਗਰਾਮ ਸ਼ੁਰੂ ਕਰਨਗੇ, ਜਿਹੜਾ ਕਿ ਐਕਸਟੈਂਸ਼ਨ ਪ੍ਰੋਗਰਾਮ ਹੋਊਗਾ ਇੰਡਸਟਰੀਅਲ ਆਟੋਮੇਸ਼ਨ ਦਾ। ਸੋ ਇਹਨਾਂ ਪ੍ਰੋਗਰਾਮਸ ਦੇ ਨਾਲ ਜਿਹੜੇ ਆ ਉੱਥੇ ਲੋਕਾਂ ਨੂੰ ਫਿਰ ਜੌਬਸ ਮਿਲਣਗੀਆਂ। ਜੀ ਅਗਲੀ ਖਬਰ ਜਿਹੜੀ ਆ ਉਹ ਵੀ ਹਰਜੋਤ ਸਿੰਘ ਜੀ ਸੈਕਰਾਮੈਂਟੋ ਦੇ ਵਿੱਚ ਆ। ਕੈਲੀਫੋਰਨੀਆ ਹਾਈਵੇ ਪੈਟਰੋਲ ਵਾਲਿਆਂ ਨੇ ਬੀਤੇ ਦਿਨਾਂ ਦੇ ਵਿੱਚ ਵੀਕਐਂਡ ਦੇ ਉੱਤੇ 7 ਲੋਕਾਂ ਨੂੰ ਗ੍ਰਿਫਤਾਰ ਕੀਤਾ, 9 ਕਾਰਾਂ ਜਿਹੜੀਆਂ ਜ਼ਬਤ ਕੀਤੀਆਂ, ਜਦੋਂ ਦਿਨ ਦਿਹਾੜੇ ਹੀ ਸਾਈਡ ਸ਼ੋਅ ਜਿਹੜੇ ਆ ਸੈਕਰਾਮੈਂਟੋ ਦੇ ਵਿੱਚ ਕਈ ਥਾਵਾਂ ਦੇ ਉੱਤੇ ਦੇਖੇ ਗਏ ਸੀ। ਕਈਆਂ ਨੇ ਤਾਂ ਹਾਈਵੇ ਜਿਹੜਾ 5 ਆ I-5 ਆ ਉਸ ਨੂੰ ਸ਼ਟ ਡਾਊਨ ਕਰ ਦਿੱਤਾ। ਸਾਈਡ ਸ਼ੋਅ ਇੱਕ ਅਜਿਹਾ ਕੰਮ ਆ ਜਿਸ ਦੇ ਵਿੱਚ ਜਿਹੜੇ ਮੂਰਖ ਲੋਕ ਇਕੱਠੇ ਹੁੰਦੇ ਨੇ ਅਤੇ ਗੱਡੀਆਂ ਜਿਹੜੀਆਂ ਉਸ ਦੇ ਜਿਹੜੇ ਡੋਨਟ ਜਿਹਨੂੰ ਕਿਹਾ ਜਾਂਦਾ ਵੀ ਗੋਲ ਘਤਾਰੇ ਦੇ ਵਿੱਚ ਇੱਦਾਂ ਘੁਮਾਉਂਦੇ ਆ, ਸਾਰੇ ਪਾਸਿਓਂ ਟ੍ਰੈਫਿਕ ਜਿਹੜੀ ਰੋਕ ਕੇ ਅਤੇ ਫਿਰ ਹੁੱਲੜਬਾਜੀ ਜਿਹੜੀ ਉੱਥੇ ਪੂਰੀ ਤਰ੍ਹਾਂ ਹੁੰਦੀ ਆ ਅਤੇ ਲੋਕਾਂ ਦੀ ਆਵਾਜਾਈ ਦੇ ਵਿੱਚ ਪੂਰੀ ਤਰ੍ਹਾਂ ਵਿਘਨ ਜਿਹੜਾ ਉਹ ਪੈਂਦਾ ਆ। ਇਸ ਨੂੰ ਬਹੁਤ ਰੋਕਣ ਦੇ ਲਈ ਬਹੁਤ ਕੋਸ਼ਿਸ਼ਾਂ ਜਿਹੜੇ ਆ ਹਾਈਵੇ ਪੈਟਰੋਲ ਵਾਲੇ ਅਕਸਰ ਕਰਦੇ ਰਹਿੰਦੇ, ਪਰ ਫਿਰ ਵੀ ਇਹ ਜਿਹੜੇ ਮੂਰਖ ਲੋਕ ਆ ਉਹ ਇੱਦਾਂ ਦੇ ਕੰਮ ਕਰਨੋਂ ਹਟਦੇ ਨਹੀਂ ਆ। ਇਸੇ ਹੀ ਮਾਮਲੇ ਦੇ ਵਿੱਚ ਜਿੱਦਾਂ ਦੱਸਿਆ ਵੀ 7 ਗ੍ਰਿਫਤਾਰੀਆਂ ਤਾਂ ਕੀਤੀਆਂ ਅਤੇ ਰੈਕਲੈਸ ਡਰਾਈਵਿੰਗ ਦੀਆਂ ਸਾਈਟੇਸ਼ਨ 27 ਸਾਈਟੇਸ਼ਨ ਜਿਹੜੀਆਂ ਆ ਇਹਨਾਂ ਵੀਕਐਂਡ ਦੇ ਉੱਤੇ ਉੱਥੇ ਸੈਕਰਾਮੈਂਟੋ ਦੇ ਵਿੱਚ CHP ਦੇ ਦੁਆਰਾ ਹੈਂਡ ਆਊਟ ਕੀਤੀਆਂ ਗਈਆਂ। ਜੀ ਅਗਲੀ ਖਬਰ ਜਿਹੜੀ ਯੂਬਾ ਸਿਟੀ ਤੋਂ ਆ ਰਹੀ ਆ। ਯੂਬਾ ਸਿਟੀ ਏਰੀਏ ਦੇ ਵਿੱਚ ਕੋਬੀ ਰੈਸ PCO ਨਾਮ ਦਾ ਇੱਕ ਸੇਂਟ ਮੈਰੀਜ਼ ਕਾਲਜ ਦਾ ਜਿਹੜਾ ਸੋਫੋਮੋਰ ਸਟੂਡੈਂਟ ਆ, ਯੂਬਾ ਸਿਟੀ ਦਾ ਨੇਟਿਵ ਆ, ਉਹ ਕਹਿੰਦਾ ਵੀ ਮੈਂ ਟਰਾਈ ਕਰ ਰਿਹਾ ਯੂਬਾ ਸਿਟੀ ਦੇ ਵਿੱਚ ਸਪੈਸ਼ਲ ਜਿਹੜੀਆਂ ਓਲੰਪਿਕਸ ਹੋਣ, ਅਤੇ ਇਹਦੇ ਸੰਬੰਧ ਦੇ ਵਿੱਚ ਉਹ ਸਟੇਟ ਕੈਪੀਟਲ ਦੇ ਵਿੱਚ ਜਿਹੜੇ 4 ਅਸੈਂਬਲੀਮੈਨ ਅਤੇ ਕੁਛ ਕੁ ਜਿਹੜੇ ਸੈਨੇਟਰ ਆ ਉਹਨਾਂ ਨੂੰ ਮਿਲਿਆ, ਅਤੇ ਉਸਨੇ ਦੱਸਿਆ ਵੀ ਉਹ ਖੁਦ ਜਿਹੜੀਆਂ ਸਪੈਸ਼ਲ ਓਲੰਪਿਕਸ ਹੈਗੀਆਂ ਆ ਉਹਨਾਂ ਨੇ ਕਿਸ ਤਰ੍ਹਾਂ ਜਿਹੜੀ ਆ ਉਸ ਨੂੰ ਖੁਦ ਨੂੰ ਉਹਦੀ ਜਿਹੜੇ ਲਾਈਫ ਦੇ ਵਿੱਚ ਬੈਨੀਫਿਟ ਮਿਲਿਆ ਅਤੇ ਉਹਨੂੰ ਹੋਰ ਕਾਲਜ ਦੇ ਵਿੱਚ ਐਡਮਿਸ਼ਨ ਮਿਲਿਆ, ਤਾਂ ਕਿ ਕਹਿੰਦਾ ਵੀ ਜਿਹੜੇ ਯੂਬਾ ਸਿਟੀ ਏਰੀਏ ਦੇ ਲੋਕ ਆ ਉਹਨਾਂ ਨੂੰ ਵੀ ਜਿਹੜਾ ਉਹ ਪਤਾ ਲੱਗ ਸਕੇ। ਜੀ ਬੀਤੇ ਦਿਨਾਂ ਦੇ ਵਿੱਚ ਆਪਾਂ ਦੱਸਿਆ ਸੀਗਾ ਵੀ ਜਿਹੜਾ ਚਾਰਲਟਸਵਿਲ ਦੇ ਵਿੱਚ ਇੱਕ ਜਿਹੜਾ ਨਿਓ ਨਾਜ਼ੀ ਬੰਦਾ ਸੀਗਾ, ਰਾਈਟ ਵਿੰਗ ਜਿਹੜਾ ਕੰਜ਼ਰਵੇਟਿਵ ਆਪਣੇ ਆਪ ਨੂੰ ਜਿਹੜਾ ਅਖਵਾਉਂਦਾ ਆ, ਜੇਮਸ A. ਫੀਲਡਸ ਜੂਨੀਅਰ, ਉਸ ਨੂੰ ਜਿਹੜੀ ਆ ਉਹ ਦੋਸ਼ੀ ਜਿਹੜਾ ਸਾਬਤ ਕਰ ਦਿੱਤਾ ਗਿਆ ਸੀਗਾ। ਉਸੇ ਸਿਲਸਿਲੇ ਦੇ ਵਿੱਚ ਹਰਜੋਤ ਸਿੰਘ ਜੀ ਉਸ ਨੂੰ ਉਮਰ ਕੈਦ ਤੋਂ ਬਾਅਦ ਦੇ ਵਿੱਚ 419 ਸਾਲ ਦੀ ਜਿਹੜੀ ਸਜ਼ਾ ਆ ਉਹ ਸੁਣਾਈ ਗਈ ਆ। ਚਾਰਲਸਵਿਲ ਸਰਕਟ ਕੋਰਟ ਜੱਜ ਰਿਚਰਡ E. ਮੂਰ ਉਹਨਾਂ ਨੇ ਇਹ ਪਨਿਸ਼ਮੈਂਟ ਆ ਉਸ ਨੂੰ ਸੁਣਾਈ ਆ। ਜਿਊਰੀ ਦੇ ਇਸ ਨੂੰ ਕਨਵਿਕਟ ਜਿਹੜਾ ਉਹ ਕਰ ਦਿੱਤਾ ਸੀ। ਕਹਿੰਦੇ ਵੀ ਜਿਹੜੀ ਇਸ ਨੇ ਉਦੋਂ ਚਾਰਲਸਵਿਲ ਦੇ ਵਿੱਚ ਜਿਹੜਾ ਰਾਈਟ ਵਿੰਗ ਰੈਲੀ ਜਿਹੜੀ ਉੱਥੇ ਕੀਤੀ ਗਈ ਸੀ, ਜਿਸ ਦੇ ਵਿੱਚ ਹਿਟਲਰ ਦੀ ਗੱਲਾਂ ਨੂੰ ਪ੍ਰੋੜਤਾ ਕਰਨ ਵਾਲੇ ਜੇ ਲੋਕ ਅਤੇ ਰਾਈਟ ਨਾਓ ਜਿਹੜੇ ਰਿਪਬਲਿਕਨ ਪਾਰਟੀ ਨੂੰ ਸਪੋਰਟ ਕਰਨ ਵਾਲੇ ਜਿਹੜੇ ਲੋਕ ਉੱਥੇ ਉਦੋਂ ਪਹੁੰਚੇ ਸੀਗੇ, ਅਤੇ ਉੱਥੇ ਜਿਹੜੇ ਉਹਨਾਂ ਨੂੰ ਪ੍ਰੋਟੈਸਟ ਕਰਨ ਦੇ ਲਈ ਜਿਹੜੇ ਆ ਲੈਫਟ ਵਿੰਗ ਵਾਲੇ ਲਿਬਰਲ ਜਿਹੜੇ ਉੱਥੇ ਆਏ ਸੀ, ਅਤੇ ਇਸ ਬੰਦੇ ਨੇ ਆਪਣੀ ਗੱਡੀ ਜਿਹੜੀ ਆ ਪ੍ਰੋਟੈਸਟਰਸ ਦੇ ਉੱਤੇ ਜਿਹੜੀ ਉਹ ਚਾੜ ਦਿੱਤੀ, ਜਿਸ ਦੇ ਵਿੱਚ ਇੱਕ ਬੀਬੀ ਦੀ ਜਿਹੜੀ ਮੌਤ ਹੋਈ ਅਤੇ ਕਈ ਲੋਕ ਹੋਰ ਜਿਹੜੇ ਉਸ ਦੇ ਵਿੱਚ ਜ਼ਖਮੀ ਹੋਏ ਸੀਗੇ। ਜੇਮਸ A. ਫੀਲਡ ਜੂਨੀਅਰ ਜਿਹੜਾ ਆ ਇਸ ਨੂੰ ਫਿਰ ਉੱਥੋਂ ਗ੍ਰਿਫਤਾਰ ਕਰ ਲਿਆ ਗਿਆ ਸੀ, ਅਤੇ ਬਾਅਦ ਦੇ ਵਿੱਚ ਹੁਣ ਇਸ ਨੂੰ ਕਨਵਿਕਟ ਕੀਤਾ ਗਿਆ ਆ, ਅਤੇ ਹੁਣ ਉਮਰ ਕੈਦ ਤੋਂ ਬਾਅਦ ਦੇ ਵਿੱਚ 419 ਹੋਰ ਸਾਲ ਦੀ ਜਿਹੜੀ ਸਜ਼ਾ ਆ ਇਸ ਨੂੰ ਜਿਹੜੀ ਉਹ ਸੁਣਾਈ ਗਈ ਹੈ। ਬਹੁਤ ਹੀ ਸਖਤ ਸਜ਼ਾ ਜਿਹੜੀ ਹੈ ਇਸ ਨੂੰ ਸੁਣਾਈ ਗਈ ਹੈ। 2017 ਦੇ ਵਿੱਚ ਅਗਸਤ 12 2017 ਦੇ ਵਿੱਚ ਇਹ ਜਿਹੜਾ ਰਾਈਟ ਵਿੰਗ ਵਾਲਿਆਂ ਦੀ ਜਿਹੜੀ ਰੈਲੀ ਸੀ ਉੱਥੇ ਇਸ ਨੇ ਇਹ ਕੰਮ ਕੀਤਾ ਸੀਗਾ। ਜੀ ਸਾਡਾ ਸਮਾਂ ਸਮਾਪਤ ਹੋਣ ਵਾਲਾ, ਜਾਂਦੇ ਜਾਂਦੇ ਜਿਹੜੀ ਇਮੀਗ੍ਰੇਸ਼ਨ ਨਾਲ ਰਿਲੇਟਡ ਖਬਰ ਸਾਂਝੀ ਕਰਦੇ ਜਾਈਏ। ਬਹੁਤ ਸਾਰੀ ਜਗ੍ਹਾ ਈਵਨ ਦੋ ਆਈਸ ਵਾਲਿਆਂ ਨੇ ਰੇਡ ਨਹੀਂ ਮਾਰੀ, ਕਹਿੰਦੇ ਵੀ ਹਜੇ ਲੋਕਾਂ ਦੇ ਵਿੱਚ ਡਰ ਵਾਲਾ ਮਾਹੌਲ ਬਣਿਆ ਹੋਇਆ ਆ। ਜਿਹੜੀਆਂ ਆਰਗੇਨਾਈਜੇਸ਼ਨਸ ਹੈਗੀਆਂ ਆ ਅਗੇਂਸਟ ਆਈਸ ਦੇ ਕਿਸੇ ਤਰ੍ਹਾਂ ਦੇ ਅਰੈਸਟ ਦੇ, ਉਹ ਕਹਿੰਦੇ ਆ ਵੀ ਆਪਣੇ ਆਪਣੇ ਏਰੀਏ ਦੇ ਜਿਹੜੇ ਕਾਂਗਰਸਮੈਨ ਆ, ਸੈਨੇਟਰਸ ਆ, ਉਹਨਾਂ ਨੂੰ ਜ਼ਰੂਰ ਕਾਲ ਕਰੋ ਵੀ ਇੱਦਾਂ ਦੇ ਨਾਲ ਜਿਹੜਾ ਆ ਇੱਕ ਤਰ੍ਹਾਂ ਨਾਲ ਲੋਕਾਂ ਦੇ ਵਿੱਚ ਡਰ ਵਾਲਾ ਮਾਹੌਲ ਪੈਦਾ ਹੋ ਰਿਹਾ ਹੈਗਾ। ਨਾਲ ਦੀ ਨਾਲ ਬਹੁਤ ਸਾਰੇ ਜਿਹੜੇ ਕੰਮ ਹੈਗੇ ਆ ਉੱਥੇ ਲੋਕ ਜਿਨ੍ਹਾਂ ਦੇ ਕੋਲ ਪੇਪਰ ਵਰਕ ਸਹੀ ਨਹੀਂ ਹੈਗਾ, ਉਹ ਡਰ ਦੇ ਮਾਰੇ ਜਾ ਨਹੀਂ ਰਹੇ। ਨਿਊਯਾਰਕ ਤੋਂ ਵੀ ਖਬਰਾਂ ਆਈਆਂ ਸੀਆਂ, ਖਾਸ ਕਰਕੇ ਜਿਹੜੇ ਫਾਰਮਰਸ ਆ ਉਹਨਾਂ ਦੇ ਵਿੱਚ ਵੀ ਜਿਹੜਾ ਰੈਸਟੋਰੈਂਟਸ ਆ ਉਹਨਾਂ 'ਚ ਵੀ ਇਹਦਾ ਅਸਰ ਹੋ ਰਿਹਾ ਹੈਗਾ ਆ। ਇੱਕ ਜ਼ਰੂਰ ਰਾਜਕਨਵੀਰ ਸਿੰਘ ਜੀ ਜਾਂਦੇ ਜਾਂਦੇ ਆਪਾਂ ਗੱਲ ਕਰਨੀ ਆ ਵੀ ਆਪਣੇ ਜਿੰਨੇ ਵੀ ਭੈਣ ਭਰਾ ਹੈਗੇ ਆ ਖਬਰਾਂ ਸੁਣਦੇ, ਇਮੀਗ੍ਰੇਸ਼ਨ ਦਾ ਸਾਡਾ ਕੋਈ ਮਤਲਬ ਨਹੀਂ ਹੁੰਦਾ ਡਰਾਉਣ ਦਾ, ਆਪਾਂ ਤਾਂ ਆਪਣੇ ਭਰਾਵਾਂ ਦੀ ਹੈਲਪ ਕਰਨਾ ਚਾਹੁੰਦੇ ਆ, ਪਰ ਪਲੀਜ਼
ਜਦੋਂ ਵੀ ਤੁਸੀਂ ਪੰਜਾਬ ਦੇ ਵਿੱਚ ਕਿਸੇ ਨਾਲ ਗੱਲ ਕਰਦੇ ਨਾ ਉਹਨੂੰ ਸਹੀ ਮੈਸੇਜ ਭੇਜਿਆ ਕਰੋ। ਕਿਤੇ ਇੱਦਾਂ ਨਾ ਕਰਿਆ ਕਰੋ ਵੀ ਨਵੇਂ ਟਰੱਕ ਮੋਹਰੇ ਖੜ੍ਹ ਕੇ, ਨਵੇਂ ਬੜੇ ਬੜੇ ਘਰਾਂ ਮੋਹਰੇ ਖੜ੍ਹ ਕੇ ਉੱਦਾਂ ਦੀਆਂ ਤੁਸੀਂ ਫੋਟੋਆਂ ਭੇਜਦੇ ਆ ਵੀ ਜੀ ਅਸੀਂ ਤਾਂ ਨਜ਼ਾਰੇ ਲੈ ਰਹੇ ਹਾਂ। ਹਾਲਾਂਕਿ ਇਹ ਦੱਸਦੇ ਨਹੀਂ ਵੀ ਆਪਾਂ ਕਿੰਨੇ ਕਿੰਨੇ ਘੰਟੇ ਕੰਮ ਕਰਦੇ ਹਾਂ, ਅਤੇ ਉਹਦੇ ਨਾਲ ਉਹ ਜਿਹੜੇ ਨਹੀਂ ਵੀ ਆਉਣਾ ਹੁੰਦਾ ਉਹ ਵੀ ਫਿਰ ਉੱਥੋਂ ਭੱਜਦਾ ਹੈਗਾ ਆ ਅਤੇ ਗਲਤ ਤਰੀਕੇ ਨਾਲ ਆਉਂਦਾ ਆ। ਅਤੇ ਗਲਤ ਤਰੀਕੇ ਦੇ ਨਾਲ ਆਪਾਂ ਦੇਖੀਏ ਵੀ ਕਿੰਨੇ ਲੋਕਾਂ ਦੀਆਂ ਰਸਤੇ 'ਚ ਮੌਤਾਂ ਹੁੰਦੀਆਂ। ਅੱਗੇ ਆ ਕੇ ਫਿਰ ਬਾਰਡਰ 'ਤੇ ਤੁਸੀਂ ਦੇਖ ਲਓ, ਫਿਰ ਜੇਲ੍ਹਾਂ ਦੇ ਵਿੱਚ, ਫਿਰ ਪੈਰਾਂ ਦੇ ਵਿੱਚ ਕੜੀ ਲੱਗ ਜਾਂਦੀ ਆ ਅਤੇ ਕਿੰਨੀਆਂ ਮੁਸ਼ਕਲਾਂ ਜਿਹੜੀਆਂ ਝੱਲਣੀਆਂ ਪੈਂਦੀਆਂ ਹੈਗੀਆਂ। ਸੋ ਬਿਲਕੁਲ ਕੋਈ ਵੀ ਤੁਹਾਡਾ ਰਿਸ਼ਤੇਦਾਰ, ਦੋਸਤ ਮਿੱਤਰ ਆ, ਉਹਨੂੰ ਸਹੀ ਜਿਹੜੀ ਸਟੋਰੀ ਆ ਉਹ ਦੱਸਿਆ ਕਰੋ। ਫੇਕ ਜਿਹੜੀ ਹੈਗੀ ਆ ਐਵੇਂ ਫੋਟੋਆਂ ਪਾ ਕੇ ਉਹਨਾਂ ਨੂੰ ਵਰਗਲਾਇਆ ਨਾ ਕਰੋ, ਤਾਂ ਕਿ ਜਿਹੜਾ ਆ ਅਗਲਾ ਫਿਰ ਇੱਥੇ ਆ ਕੇ ਜਿਹੜਾ ਆ ਕਈ ਤਾਂ ਮੈਂਟਲੀ ਵੀ ਜਿਹੜਾ ਉਹਨਾਂ ਦੇ ਉੱਤੇ ਬਹੁਤ ਸਾਰਾ ਅਸਰ ਹੁੰਦਾ। ਪੇਰੈਂਟਸ ਦਾ ਕਿੰਨੀਆਂ ਖਬਰਾਂ ਆਈਆਂ, ਕਈਆਂ ਦਾ ਇੱਕ ਇੱਕ ਬੱਚਾ ਆ ਉਹ ਤੋਂ ਵੀ ਉਹ ਹੱਥ ਧੋ ਗਏ ਰਸਤੇ 'ਚ ਆਉਂਦੇ ਹੋਏ। ਸੋ ਲੀਗਲ ਤਰੀਕੇ ਦੇ ਨਾਲ ਬਹੁਤ ਤਰੀਕੇ ਹੈਗੇ। ਕੈਨੇਡਾ ਵਾਲਿਆਂ ਨੇ ਤਾਂ ਵੈਸੇ ਹੀ ਖੁੱਲ੍ਹੇ ਕੀਤੇ ਪਏ, ਜੇ ਬਾਰਡਰ ਦੇਖਿਆ ਜਾਵੇ ਕੋਈ ਬੜਾ ਔਖਾ ਨਹੀਂ ਹੈਗਾ। ਐਜੂਕੇਸ਼ਨ ਬੇਸ 'ਤੇ ਹੋਰ ਹੁਣ ਤਾਂ ਉਹ ਐਗਰੀਕਲਚਰ ਬੇਸ 'ਤੇ ਵੀ ਉਹਨੇ ਬੁਲਾਉਣੇ ਸ਼ੁਰੂ ਕਰਤੇ ਅਤੇ ਸੋਚ ਰਹੇ ਉਸ ਦੇ ਬਾਰੇ, ਸੋਚ ਰਹੇ ਆ। ਅਤੇ ਬਿਲਕੁਲ ਇੱਥੇ ਵੀ ਪੜ੍ਹਨ ਲਈ ਆਉਣਾ ਬੜਾ ਈਜ਼ੀ ਹੈਗਾ। ਸੋ ਸਹੀ ਤਰੀਕੇ ਦੇ ਨਾਲ ਸੋਚੋ ਤਾਂ ਕਿ ਕੋਈ ਗਲਤ ਤਰੀਕੇ ਦੇ ਵਿੱਚ ਕਿਸੇ ਆਪਣੇ ਭੈਣ ਭਰਾ ਦਾ ਜਿਹੜਾ ਨੁਕਸਾਨ ਨਾ ਹੋ ਜਾਵੇ। ਬਿਲਕੁਲ। ਅਤੇ ਕੱਲ੍ਹ ਦੀ ਇੱਕ ਵਾਰੀ ਫਿਰ ਆਪਾਂ ਅਪਡੇਟ ਇਮੀਗ੍ਰੇਸ਼ਨ ਵਾਲੀ ਤੁਹਾਨੂੰ ਸਾਰਿਆਂ ਨੂੰ ਦੱਸ ਜਾਈਏ। ਰਾਸ਼ਟਰਪਤੀ ਟਰੰਪ ਹੁਣਾਂ ਨੇ ਪ੍ਰਸ਼ਾਸਨ ਦੇ ਦੁਆਰਾ ਕਹਿ ਦਿੱਤਾ ਗਿਆ ਆ ਵੀ ਜਿਹੜਾ ਤਾਂ ਸੇਫ ਕੰਟਰੀ ਥਾਣੀ ਆ ਰਿਹਾ ਆ, ਅਤੇ ਰਾਈਟ ਨਾਓ ਅਮਰੀਕਾ ਜਿਹੜਾ ਕੈਨੇਡਾ ਨੂੰ, ਜਿਹੜਾ ਜਿਨ੍ਹਾਂ ਦੇ ਨਾਲ ਬਾਰਡਰ ਲੱਗਦਾ ਆ, ਉਸ ਨੂੰ ਸੇਫ ਕੰਟਰੀ ਮੰਨਦਾ ਆ। ਜੇ ਉੱਧਰੋਂ ਦੀ ਆ ਰਿਹਾ ਤਾਂ ਉੱਥੇ ਆ ਕੇ ਬਾਰਡਰ ਦੇ ਉੱਤੇ ਅਸਾਈਲਮ ਦੀ ਅਪਲਾਈ ਜਿਹੜਾ ਕਰ ਸਕਦਾ ਆ। ਅਦਰਵਾਈਜ਼ ਕਹਿੰਦੇ ਆ ਵੀ ਜੇ ਕੋਈ ਮੰਨ ਲਓ ਮੈਕਸੀਕੋ ਤੋਂ ਆ ਰਿਹਾ, ਇਕਵਾਡੋਰ ਦੇ ਵਿੱਚੋਂ, ਹੋਰ ਜਿਹੜੇ ਵੀ ਮੁਲਕ ਥਾਣੀ ਸਦਰਨ ਜਿਹੜੇ ਹੈਗੇ ਆ ਅਮਰੀਕਨ ਕੰਟਰੀਜ਼ ਦੇ ਥਾਣੀ ਆ ਰਿਹਾ, ਸੈਂਟਰਲ ਅਮਰੀਕਨ ਕੰਟਰੀਜ਼ ਥਾਣੀ ਆ ਰਿਹਾ ਆ, ਅਤੇ ਕਹਿੰਦੇ ਵੀ ਪਹਿਲੋਂ ਉਹਨਾਂ ਨੂੰ ਸ਼ੋਅ ਕਰਨਾ ਪੈਣਾ ਵੀ ਜਿਸ ਮੁਲਕ ਦੇ ਵਿੱਚ ਉਹ ਪਹਿਲੋਂ ਆਏ ਆ ਉੱਥੇ ਉਹਨਾਂ ਨੇ ਜਿਹੜਾ ਅਸਾਈਲਮ ਦੇ ਲਈ ਅਪਲਾਈ ਕੀਤਾ, ਅਤੇ ਜੇ ਉਹ ਅਪਲਾਈ ਕੀਤਾ ਹੋਇਆ, ਰਿਜੈਕਟ ਹੋਇਆ, ਅਸੈਪਟ ਹੋਇਆ, ਜੋ ਵੀ ਹੋਇਆ, ਉਸ ਤੋਂ ਬਾਅਦ ਦੇ ਵਿੱਚ ਹੀ ਅਮਰੀਕਾ ਦੇ ਵਿੱਚ ਜਿਹੜਾ ਉਹ ਅਪਲਾਈ ਕਰ ਸਕਦੇ ਹੋ। ਸੋ ਬੇਸਿਕਲੀ ਤਾਂ ਜਿਹੜਾ ਰਾਹ ਆ ਉਹ ਬੰਦ ਕਰ ਰਹੇ ਆ ਵੀ ਕਿਸੇ ਵੀ ਤਰੀਕੇ ਦੇ ਨਾਲ ਕੋਈ ਲੋਕ ਜਿਹੜੇ ਆ ਇੱਥੇ ਜਿਹੜਾ ਉਹ ਨਾ ਆ ਸਕਣ। ਹੋ ਸਕਦਾ ਵੀ ਜਿਹੜੇ ਉੱਥੇ ਬੈਠੇ ਹੋਏ ਨੇ ਮੌਤ ਦਾ ਸੌਦਾ ਕਰਨ ਵਾਲੇ ਜਿਹੜੇ ਇੱਦਾਂ ਦੇ ਏਜੰਟ ਜਿਹੜੇ ਲੋਕਾਂ ਨੂੰ ਕਹਿੰਦੇ ਆ ਵੀ ਦੋ ਪੈਸੇ ਤਾਂ ਅਸੀਂ ਤੁਹਾਨੂੰ ਇੱਥੇ ਪਹੁੰਚਾ ਦਾਂਗੇ, ਉੱਥੇ ਪਹੁੰਚਾ ਦਾਂਗੇ, ਉਹ ਤੁਹਾਨੂੰ ਇਹ ਜਿਹੜੀ ਗੱਲ ਸਹੀ ਤਰੀਕੇ ਦੇ ਨਾਲ ਨਾ ਦੱਸਣ। ਪਰ ਮੇਕ ਸ਼ੋਰ ਕਰਿਓ ਵੀ ਇਹਦੇ ਬਾਰੇ ਤੁਹਾਨੂੰ ਸਾਰਿਆਂ ਨੂੰ ਜਿਹੜਾ ਆ ਉਹ ਪਤਾ ਹੋਵੇ, ਕਿਉਂਕਿ ਦੇਖੋ ਕਈ ਲੋਕ ਨਹੀਂ ਟਲਦੇ, ਨਹੀਂ ਹਟਦੇ। ਅਸੀਂ ਤਾਂ ਬੇਨਤੀ ਹੋਈ ਕਰ ਸਕਦੇ ਹਾਂ, ਅਪੀਲ ਹੀ ਕਰ ਸਕਦੇ ਹਾਂ ਵੀ ਭਾਈ ਇੱਦਾਂ ਦੇ ਆਪਣੀ ਜਾਨ ਜੋਖਮ ਦੇ ਵਿੱਚ ਜਿਹੜੀ ਉਹ ਤੁਸੀਂ ਨਾ ਪਾਓ। ਇਹ ਨਹੀਂ ਕਹਿੰਦੇ ਵੀ ਤੁਸੀਂ ਨਾ ਆਓ, ਜੀ ਆਇਆਂ ਨੂੰ ਜੀ ਸਦਕੇ ਤੁਸੀਂ ਆਓ। ਹੋਰ ਕੋਈ ਸਾਧਨ ਜਿਹੜਾ ਆ, ਹੋਰ ਕੋਈ ਤਰੀਕਾ ਜਿਹੜਾ ਉਹ ਤੁਸੀਂ ਦੇਖੋ, ਆ ਕੇ ਤੁਸੀਂ ਵੀ ਆਪਣਾ ਜੀਵਨ, ਹਰ ਇੱਕ ਜਣਾ ਆਪਣਾ ਖੁਸ਼ਗਵਾਰ ਬਣਾਉਣਾ ਚਾਹੁੰਦਾ, ਹਰ ਇੱਕ ਨੂੰ ਹੱਕ ਹੈਗਾ ਆ। ਸੋ ਅਸਾਈਲਮ ਵਾਲੇ ਇਸੇ ਕਰਕੇ ਅਮਰੀਕਾ ਦੇ ਵਿੱਚ ਆ ਰਹੇ ਨੇ, ਕੋਈ ਬਾਰਡਰ ਟੱਪ ਰਿਹਾ, ਕੋਈ ਕੁਛ ਕਰ ਰਿਹਾ, ਕੋਈ ਓਵਰਸਟੇ ਕਰ ਰਿਹਾ ਆ। ਹਰ ਇੱਕ ਦਾ ਮਕਸਦ ਉਸ ਦੇ ਪਿੱਛੇ ਇਹੀ ਆ। ਪਰ ਜਿਹੜਾ ਮੁਲਕ ਆ ਉਸਨੇ ਆਪੋ ਆਪਣੇ ਕਾਨੂੰਨ ਦੇ ਹਿਸਾਬ ਦੇ ਨਾਲ ਜਿਹੜਾ ਉਹ ਚੱਲਣਾ ਹੀ ਆ, ਉਹਨਾਂ ਨੇ ਉਹ ਲਾਗੂ ਕਰਨਾ ਹੀ ਆ। ਹੋਵੇਗਾ ਨਹੀਂ ਹੋਵੇਗਾ ਕੀ ਹੋਵੇਗਾ। ਉਹਨਾਂ ਨੇ ਜਿਹੜੇ ਨਾ ਅਸਾਈਲਮ ਦੇ ਕੇਸ ਹੁਣ ਬਹੁਤ ਸਖਤ ਕਰਤੇ ਆ। ਜਿਹੜੇ ਨਵੇਂ ਜਿਹੜੀ ਡਿਪਾਰਟਮੈਂਟ ਆਫ ਬਜਟ ਦਾ ਜਿਹੜਾ ਉਹਨਾਂ ਵੱਲੋਂ ਜਿਹੜਾ ਆਇਆ ਹੈਗਾ ਰੈਕਰਡਸ ਆਏ ਆ, ਕਹਿੰਦੇ ਪਈ 2018 ਦੇ ਬਜਟ ਈਅਰ 'ਚ 1,62,060 ਲੋਕਾਂ ਨੇ ਕਲੇਮ ਫਾਈਲ ਕੀਤਾ ਸੀ, ਜਿਹਦੇ 'ਚੋਂ ਸਿਰਫ 13,168 ਲੋਕਾਂ ਨੂੰ ਜਿਹੜਾ ਪੋਲੀਟੀਕਲ ਅਸਾਈਲਮ ਅਪਲਾਈ ਜਿਹੜਾ ਦਿੱਤਾ ਗਿਆ ਹੈਗਾ। ਸੋ ਬਹੁਤ ਹੀ, ਕਿਉਂਕਿ ਜੇ ਕਹਿੰਦੇ 2009 'ਚ ਦੇਖੋ 35,811 ਲੋਕਾਂ ਨੇ ਅਪਲਾਈ ਕੀਤਾ ਸੀ ਅੱਜ ਤੋਂ 10 ਸਾਲ ਪਹਿਲਾਂ, ਅਤੇ ਉਹਦੇ 'ਚੋਂ 8384 ਲੋਕਾਂ ਨੂੰ ਨਹੀਂ ਗ੍ਰਾਂਟ ਕੀਤਾ ਸੀ। ਸੋ ਕਾਫੀ ਜ਼ਿਆਦਾ ਅਪਰੂਵਲ ਰੇਟਿੰਗ ਸੀ। ਪਰ ਲੇਟੈਸਟ 2018 'ਚ 1,62,000 ਚੋਂ 13,168, ਇਹ 9% ਤੋਂ ਵੀ ਘੱਟ ਹੈਗਾ ਅਪਰੂਵਲ ਰੇਟਿੰਗ। ਸੋ ਇਹ ਬਿਲਕੁਲ ਜਿਹੜਾ ਧਿਆਨ 'ਚ ਰੱਖਣ ਵਾਲੀ ਗੱਲ ਹੈਗੀ ਆ। ਜਿਹੜੀ ਕੱਲ੍ਹ ਸਟੇਟਮੈਂਟ ਆਈ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੀ, ਉਹ ਤਾਂ ਬੜੀ ਕਲੀਅਰਲੀ ਆ ਵੀ ਉਹ ਕਿਸੇ ਨੂੰ ਵੀ ਜਿਹੜਾ US ਮੈਕਸੀਕੋ ਬਾਰਡਰ ਤੋਂ ਆ ਰਿਹਾ ਬੰਦਾ ਉਹਨੂੰ ਪੋਲੀਟੀਕਲ ਅਸਾਈਲਮ ਨਹੀਂ ਦੇਣਾ ਚਾਹੁੰਦੇ। ਬਿਲਕੁਲ ਬਿਲਕੁਲ, ਉਹ ਰੋਕਣਾ ਚਾਹੁੰਦੇ ਆ ਵੀ ਜਿਹੜਾ ਵੀ ਇੱਥੇ ਉਹ ਆ ਰਿਹਾ ਆ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਹੀ ਵਸੀਲੇ ਜਿਹੜਾ ਉਹ ਰੋਕਿਆ ਜਾਵੇ। ਸੋ ਆਈ ਥਿੰਕ ਅੱਜ ਤੋਂ ਮੰਗਲਵਾਰ ਤੋਂ ਕਹਿ ਰਹੇ ਸੀਗੇ ਵੀ ਇਹ ਪੋਲਿਸੀ ਜਿਹੜੀ ਆ ਉਹ ਲਾਗੂ ਹੋਣ ਜਾ ਰਹੀ ਆ। ਜੇ ਅਜੇ ਤੱਕ ਨਹੀਂ ਲਾਗੂ ਹੋਈ ਤਾਂ ਮਤਲਬ ਫਿਰ ਬਹੁਤ ਜਲਦ ਜਿਹੜੀ ਉਹ ਲਾਗੂ ਹੋ ਸਕਦੀ ਆ। ਸੋ ਇਸ ਦੇ ਬਾਰੇ ਜਿਹੜਾ ਬਹੁਤ ਜਿਹੜਾ ਤੁਹਾਨੂੰ ਧਿਆਨ ਜਿਹੜਾ ਰੱਖਣ ਦੀ ਜ਼ਰੂਰਤ ਹੈਗੀ ਆ। ਅਤੇ ਹਰਜੋਤ ਸਿੰਘ ਜੀ, ਹੁਣ ਆਪਾਂ ਇਜਾਜ਼ਤ ਲੈਂਦੇ ਹਾਂ। ਸਾਡੇ ਵੱਲੋਂ ਤੁਹਾਨੂੰ ਸਭਨਾਂ ਨੂੰ ਪਿਆਰ ਸਤਿਕਾਰ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।